ਇਹਨਾਂ ਨੂੰ ਜਦੋਂ ਤੱਕ ਮੰਤਰੀਆਂ ਨੂੰ, ਜਦੋਂ ਤੱਕ ਐਮਐਲਏ ਨੂੰ WhatsApp ਦੇ ਗਰੁੱਪ ਦੇ ਵਿੱਚ ਦਿੱਲੀ ਵਾਲਿਆਂ ਦਾ ਮੈਸੇਜ ਨਹੀਂ ਆਉਂਦਾ ਵੀ ਤੁਹਾਡਾ ਇੰਟਰਵਿਊ ਤਿਆਰ ਹੈ, ਪੱਤਰਕਾਰ ਨਾਲ ਗੱਲ ਹੋ ਗਈ ਹੈ, ਮੀਡੀਆ ਹਾਊਸ ਨਾਲ ਗੱਲ ਹੋ ਗਈ ਹੈ ਤੇ ਆਹ ਟੌਪਿਕ ਤੇ ਆਹ ਗੱਲ ਕਰਨੀ ਹੈ, ਉਦੋਂ ਤੱਕ ਇਹ ਇੰਟਰਵਿਊ ਕਰ ਨਹੀਂ ਸਕਦੇ ਗੁਰਪ੍ਰੀਤ ਜੀ। ਇਹਨਾਂ ਤੇ ਇਹ ਪ੍ਰੈਸ਼ਰ ਹੈ, ਇਹਨਾਂ ਤੇ ਕੜਿੱਕੀ ਐਂ ਪਾਈ ਹੋਈ ਹੈ ਉਹਨਾਂ ਨੇ, ਤੇ ਮੰਤਰੀਆਂ ਨੂੰ ਤੇ ਇਹ ਨਹੀਂ ਪਤਾ ਵੀ ਉਹਨਾਂ ਦੇ ਡਿਪਾਰਟਮੈਂਟਾਂ ਦੇ ਵਿੱਚ ਹੋਈ ਕੀ ਜਾਂਦਾ, ਕਿਉਂਕਿ ਕੰਮ ਤਾਂ ਸਾਰਾ ਦਿੱਲੀ ਵਾਲਿਆਂ ਨੂੰ ਫੜਾ ਰੱਖਿਆ ਇਹਨਾਂ ਨੇ। ਦਿੱਲੀ ਵਾਲਿਆਂ ਨੂੰ ਪੰਜਾਬ ਦੀ ਨੌਲੇਜ ਨਹੀਂ ਹੈਗੀ, SYL ਦੀ ਗੱਲ ਨਹੀਂ ਕਰਦੇ ਜਾਂ ਹੋਰ ਜਿਹੜੇ ਨਸ਼ੇ ਦੀ ਗੱਲ ਨਹੀਂ ਕਰਦੇ, ਸਿਰਫ ਇੱਕ ਉਹ ਜਾਂ ਸਿਰਫ ਗੱਲ ਕੀ ਕਰਦੇ ਵੀ ਬਾਜਵੇ ਤੂੰ ਆ ਜਾ, ਸੁਖਬੀਰ ਤੂੰ ਆ ਜਾ, ਜਿਹੜਾ ਮਜੀਠੀਏ ਤੂੰ ਆ ਜਾ, ਵੀ ਆ ਜਾ ਤੂੰ ਸਾਲਿਆਂ ਦੀ ਗੱਲ ਕਰ, ਤੂੰ ਫਲਾਣੇ ਦੀ ਗੱਲ ਕਰ, ਤੂੰ ਟੱਕ ਕਿਨੇ। ਇਹ ਲੋਕਾਂ ਇਹ ਗੱਲਾਂ ਕਰਕੇ ਤਾਂ ਤੁਹਾਨੂੰ ਲੋਕਾਂ ਨੇ ਜਿਤਾਇਆ, ਇਹ ਗੱਲਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਹਰਾਇਆ, 92 ਤੁਹਾਨੂੰ ਸੀਟਾਂ ਦੇਤੀਆਂ। ਹੁਣ ਵਾਰੀ ਉਹਨਾਂ ਨਾਲ ਉਹੀ ਗੱਲਾਂ ਕਰਕੇ ਲੋਕਾਂ ਨੂੰ ਤੁਸੀਂ ਮੂਰਖ ਬਣਾਉਣਾ ਚਾਹੁੰਦੇ ਹੋ। ਹੁਣ ਖਹਿਰੇ ਵਾਸਤੇ ਵੀ ਤਾਂ ਵਕੀਲ ਬੁਲਾਇਆ ਹੀ ਹੈ ਨਾ ਬਾਹਰੋਂ। ਖਹਿਰੇ ਨੂੰ ਉੱਥੇ ਜੇਲ੍ਹ ਦੇ ਵਿੱਚ ਰੋਕਣਾ ਜ਼ਰੂਰੀ ਹੈ। SYL ਤੇ ਜੂਨੀਅਰ ਵਕੀਲ ਭੇਜ ਕੇ ਤੁਸੀਂ ਕੋਈ ਕੱਚੀ ਦਲੀਲ ਦਿੰਦੇ ਪਏ, ਉਹਦੇ ਵਾਸਤੇ ਕੋਈ ਚੰਗਾ ਵਕੀਲ ਕਰ ਲਓ, ਲੋਕ ਐਪਰੀਸ਼ੀਏਟ ਵੀ ਕਰਨਗੇ। ਉਹ ਬਲੰਡਰ ਕੀਤੇ ਤਾਂ ਹੀ ਤੁਹਾਡੇ ਕੋਲ 92 ਸੀਟਾਂ ਨੇ, ਤੁਹਾਡੀ ਕੋਈ ਐਡੀ ਕੋਈ ਬਾਹਲੀ ਵੱਡੀ ਪ੍ਰਾਪਤੀ ਨਹੀਂ ਸੀ ਵੀ ਤੁਹਾਨੂੰ 92 ਸੀਟਾਂ ਆ ਜਾਂਦੀਆਂ। ਉਹਨਾਂ ਨੇ ਬਲੰਡਰ ਕੀਤਾ ਤਾਂ ਹੀ ਤੁਹਾਡੇ ਕੋਲੇ 92 ਸੀਟਾਂ ਆਈਆਂ। ਹੁਣ ਜਿਹੜਾ ਤੁਹਾਡਾ ਟੈਨਿਓਰ ਹੈ, ਠੀਕ ਹੈ, ਤੁਹਾਨੂੰ 2 ਮਹੀਨੇ ਚਾਹੀਦੇ ਸੀ, 3 ਮਹੀਨੇ ਚਾਹੀਦੇ ਸੀ, 6 ਮਹੀਨੇ ਚਾਹੀਦੇ ਸੀ, ਲੋਕਾਂ ਨੇ ਦੇਤੇ। ਹੁਣ ਤੁਹਾਨੂੰ ਪੌਣੇ 2 ਸਾਲ ਹੋਣ ਵਾਲੇ ਆ, ਲੋਕ ਤੁਹਾਨੂੰ ਪੁੱਛਣਗੇ ਵੀ ਕੀ ਕੀਤਾ, ਇੰਨਾ ਕਰਜ਼ਾ ਕਿਉਂ ਲਿਆ, ਨਸ਼ਾ ਕਿਉਂ ਨਹੀਂ ਘਟਿਆ, ਜਿਹੜੀ ਆਹ ਗੁੰਡਾਗਰਦੀ ਰੋਜ਼ ਵੱਧਦੀ ਇਹ ਕਿਉਂ ਵੱਧ ਰਹੀ ਹੈ, ਕਿਉਂ ਨਹੀਂ ਤੁਹਾਡੇ ਤੋਂ ਜਿਹੜੀਆਂ ਫਰੋਤੀ ਦੀਆਂ ਗੱਲਾਂ ਕੰਟਰੋਲ ਹੋ ਰਹੀਆਂ, ਕਿਉਂ ਨਹੀਂ ਤੁਹਾਡੇ ਤੋਂ ਜਿਹੜਾ ਪੰਜਾਬ ਦਾ ਯੂਥ ਹੈਗਾ ਸਾਹਮਣੇ ਜਾ ਰਿਹਾ, ਰੋਜ਼ ਨਸ਼ੇ ਨਾਲ ਮੌਤਾਂ ਨਹੀਂ ਹੁੰਦੀਆਂ ਪਈਆਂ। ਇਹ ਸਾਰੇ ਸਵਾਲ ਲੋਕ ਤੁਹਾਨੂੰ ਕਰਨਗੇ। 80-90 ਗਨਮੈਨ ਤਾਂ ਇਹਨਾਂ ਨੇ ਕਪੂਰਥਲਾ ਹਾਊਸ ਬਿਠਾ ਰੱਖੇ ਨੇ, ਉੱਥੇ ਲੈਂਡ ਕਰੂਜ਼ਰਾਂ ਜਿਹੜੀਆਂ CM ਕੋਟੇ ਦੀਆਂ ਹੁੰਦੀਆਂ ਨੇ ਉੱਥੇ ਖੜੀਆਂ ਨੇ, ਉੱਥੇ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਕਾਫਲਾ ਉਹ ਵਰਤਦਾ। ਉਹ ਪਹਿਲੀ ਗੱਲ ਤੇ ਮੈਨੂੰ ਡਾਊਟ ਹੀ ਹੈ ਵੀ ਇਹ ਜਿਹੜੇ ਹੈਂਡਲ ਹੈ ਇਹ ਪੁਲਿਸ ਚਲਾਉਂਦੀ ਵੀ ਹੈ ਕਿ ਨਹੀਂ ਐਕਚੁਅਲ ਦੇ ਵਿੱਚ, ਕਿਉਂਕਿ ਮੈਨੂੰ ਇਹ ਡਾਊਟ ਹੈ ਵੀ ਕਿਤੇ ਪੁਲਿਸ ਨੇ ਇਹ ਹੈਂਡਲ ਜਿਹੜੇ ਹੈਗੇ ਆ ਇਹ ਸਰਕਾਰ ਨੂੰ ਜਾਂ ਇਹਨਾਂ ਦੇ ਦਿੱਲੀ ਵਾਲੀਆਂ ਟੀਮਾਂ ਨੂੰ ਸਰੈਂਡਰ ਤਾਂ ਨਹੀਂ ਕਰ ਦਿੱਤੇ। ਦਾਅਵੇ ਸੀਗੇ ਕਿ ਅਸੀਂ ਗੱਡੀ ਵੀ ਨਹੀਂ ਲੈਂਦੇ, ਉਹਦੇ ਉਲਟ ਤੁਸੀਂ 10-10 ਗੱਡੀਆਂ ਲੈ ਕੇ ਤੁਰਦੇ ਹੋ। ਤੁਹਾਡਾ ਇੱਕ ਪਰਿਵਾਰ ਦਾ ਇੱਕ ਮੈਂਬਰ 60-60 70-70 ਗਨਮੈਨ ਲੈ ਕੇ ਤੁਰਦਾ। ਤੁਹਾਡਾ ਇੰਨੀ ਤਾਂ ਮਾਈਨਿੰਗ ਜੇ ਲੀਗਲ ਸਾਈਟ ਹੋਵੇ ਤਾਂ ਨਹੀਂ ਅਲਾਉਡ ਹੁੰਦੀ, ਇਹ ਤਾਂ ਇਲੀਗਲ ਸਾਈਟ ਹੈ। ਇਹ ਤਾਂ ਕਿਤੇ ਹਜੇ ਤੱਕ ਕੱਲ੍ਹ ਤੱਕ ਜਿਹੜੀਆਂ ਲੀਗਲ ਸਾਈਟਾਂ ਦੇ ਵਿੱਚ ਹੈ ਨਹੀਂ ਸੀ ਖੇੜਾ ਕਮਲੋਟ। ਕਿ ਇਹ ਮਾਈਨਿੰਗ ਅਫਸਰਾਂ ਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਕੀ ਇਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਕੀ ਇਹ ਮੰਤਰੀ ਜਿਹੜਾ ਹਰਜੋਤ ਬੈਂਸ ਹੈ ਉਹਦੀ ਕੰਸਟੀਚੁਐਂਸੀ ਹੈ, ਕੀ ਉਹਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਮੈਂ ਕਹਿੰਦਾ ਸਰਕਾਰ ਦਾ ਇੱਕੋ ਹੀ ਕੰਮ ਰਹਿ ਗਿਆ ਵੀ ਪੋਸਟਰਾਂ ਦੇ ਵਿੱਚ ਹਰ ਇੱਕ ਕਿਲੋਮੀਟਰ ਦੇ ਵਿੱਚ 100 ਪੋਸਟਰ ਲਾ ਦਿਓ, 100 ਫਲੈਕਸਾਂ ਲਾ ਦਿਓ ਤੇ ਉਸ ਤੋਂ ਬਾਅਦ ਮੀਡੀਆ ਖਰੀਦ ਲਓ, ਉਹਨਾਂ ਤੇ ਐਡ ਚਲਾਈ ਜਾਓ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ। ਅੱਜ ਅਸੀਂ ਸ਼ਹਿਰ ਮਾਨਸਾ ਦੇ ਵਿੱਚ ਪਹੁੰਚੇ ਹੋਏ ਹਾਂ। ਅੱਜ ਗੱਲ ਇੱਕ ਵਿਸਲ ਬਲੋਅਰ ਦੇ ਨਾਲ ਕਰਾਂਗੇ, ਜਿਨ੍ਹਾਂ ਦੀ ਕਿ ਗਿਣਤੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਦਿਨੋਂ ਦਿਨ ਇੰਨੀ ਘਟਦੀ ਜਾ ਰਹੀ ਹੈ ਕਿ ਅੱਜ ਕੱਲ੍ਹ ਦੂਰਬੀਨ ਦੇ ਨਾਲ ਵੀ ਦੇਖਦਿਆਂ ਕੋਈ ਵਿਸਲ ਬਲੋਅਰ ਜਿਹੜਾ ਹੈ ਉਹ ਟਾਵਾਂ ਤੇ ਆਉਂਦਾ ਹੈ। ਅੱਜ ਅਜਿਹੀ ਹੀ ਇੱਕ ਵਿਸਲ ਬਲੋਅਰ ਦੇ ਨਾਲ RTI ਐਕਟਿਵਿਸਟ ਮਾਨਿਕ ਗੋਇਲ ਹੋਣਾ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਅਕਸਰ ਉਹ ਸਰਕਾਰ ਦੀਆਂ ਅਜਿਹੀਆਂ ਗਲਤੀਆਂ, ਸਰਕਾਰ ਦੀਆਂ ਅਜਿਹੀਆਂ ਚੋਰੀਆਂ ਲਿਆ ਕੇ ਸਾਹਮਣੇ ਰੱਖਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਰਕਾਰ ਨੂੰ ਤਾਂ ਭਾਜੜ ਪੈਂਦੀ ਹੈ, ਉੱਥੇ ਹੀ ਜਿਹੜੇ ਚਿਹਰੇ ਨੰਗੇ ਹੁੰਦੇ ਨੇ ਉਹਨਾਂ ਦੀ ਗੱਲ ਵੱਖਰੀ ਹੈ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਤੁਸੀਂ ਆਏ ਇੱਥੇ ਸਾਰੇ, ਵੈਲਕਮ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ, ਜਿੱਦਾਂ ਮੈਂ ਕਿਹਾ ਕਿ ਵਿਸਲ ਬਲੋਅਰ ਬਹੁਤ ਘੱਟ ਥਿਆਉਂਦੇ ਨੇ। ਜਿਹੜਾ ਪੱਤਰਕਾਰ ਹੈ ਉਹਨੇ ਵੀ ਇੱਕ ਅਜਿਹੀ ਹੀ ਭੂਮਿਕਾ ਨਿਭਾਉਣੀ ਹੁੰਦੀ ਹੈ, ਪਰ ਉਹ ਵੀ ਪਿੱਛੇ ਹਟਦੇ ਹੋਏ ਅੱਜ ਕੱਲ੍ਹ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਰਾਹ ਤੇ ਤੁਰਦੇ ਹੋ, ਉਸ ਲਈ ਤੁਹਾਨੂੰ ਵਧਾਈ ਹੈ। ਤੇ ਇੱਧਰ ਆਉਣ ਦੀ ਚਿਣਗ ਤੁਹਾਨੂੰ ਲੱਗੀ ਕਿਵੇਂ ਤੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ? ਦੇਖੋ ਗੁਰਪ੍ਰੀਤ ਜੀ, ਪੰਜਾਬ ਦੇ ਵਿੱਚ ਕੀ ਚੱਕਰ ਹੈ, ਪੰਜਾਬ ਦੇ ਵਿੱਚ ਕੀ ਹੋਇਆ, ਪਹਿਲਾਂ ਤੋਂ ਸ਼ੁਰੂ ਤੋਂ ਹੀ ਲੈ ਕੇ ਸਰਕਾਰਾਂ ਨੇ ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜਾ ਪਿਛਲੇ 1.5 ਸਾਲ ਤੋਂ ਹੋ ਰਿਹਾ ਹੈ ਉਹ ਕੁਛ ਅਵੱਲਾ ਹੀ ਹੋ ਰਿਹਾ ਹੈ ਕਿ ਜਿਹੜੇ ਕੋਈ ਪੱਤਰਕਾਰ ਨੇ ਉਹਨਾਂ ਦੇ ਮੀਡੀਆ ਹਾਊਸਿਸ ਨੂੰ ਖਰੀਦਿਆ ਜਾ ਰਿਹਾ ਹੈ ਐਡਵਰਟਾਈਜ਼ਮੈਂਟ ਦੇ ਨਾਲ, ਕਿਸੇ ਲਾਲਚ ਦੇ ਨਾਲ, ਹੋਰਾਂ ਦੇ ਨਾਲ। ਪੱਤਰਕਾਰ ਜੇ ਕੋਈ ਖਬਰ ਲਾ ਦੇ ਉਹਨੂੰ ਡਰਾਇਆ ਜਾ ਰਿਹਾ ਹੈ, ਤੈਨੂੰ ਨੌਕਰੀ ਤੋਂ ਕਢਾ ਦਿਆਂਗੇ। ਸਿੱਧੇ ਸ਼ਬਦ ਮਤਲਬ ਜਿਹੜੇ ਸਰਕਾਰੀ ਬੰਦੇ ਬੈਠੇ ਆ, ਸਿੱਧੇ ਸ਼ਬਦ ਇਹ ਹੁੰਦੇ ਤੇਰੀ ਨੌਕਰੀ ਅਸੀਂ ਖਾ ਜਾਵਾਂਗੇ। ਅਤੇ ਜਿਹੜੇ ਵਿਸਲ ਬਲੋਅਰ ਹੁੰਦੇ ਆ ਜਾਂ ਕੋਈ ਜਿਹੜੇ ਪੱਤਰਕਾਰ ਮਾੜਾ ਮੋਟਾ ਬੋਲਦੇ ਆ, ਕਿਸੇ ਨੂੰ ਪੁਲਿਸ ਦਾ ਡਰਾਵਾ ਦਿੱਤਾ ਜਾਂਦਾ, ਕਿਸੇ ਨੂੰ ਹੋਰ ਤਰੀਕੇ ਦੇ, ਕਿਸੇ ਦੇ ਪੇਰੈਂਟਸ ਦੇ ਘਰੇ ਪੁਲਿਸ ਭੇਜੀ ਜਾਂਦੀ ਹੈ। ਇਹ ਵਰਤਾਰਾ ਜਿਹੜਾ ਪਿਛਲੇ 1.5 ਸਾਲ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਕਿਸੇ ਪੱਤਰਕਾਰ ਨੂੰ CID ਵਾਲਿਆਂ ਦੇ ਫੋਨ ਆਉਂਦੇ ਆ ਵੀ ਤੇਰਾ ਐਡਰੈਸ ਦੱਸ। ਮਤਲਬ ਇਸ ਤਰੀਕੇ ਦਾ ਜਿਹੜਾ ਵਰਤਾਰਾ, ਇੱਕ ਡਰਾਉਣ ਦਾ, ਜਿਹੜਾ ਇੱਕ ਬੋਲਣ ਦੀ ਆਜ਼ਾਦੀ ਤੇ ਜਿਹੜੇ ਹਮਲੇ ਆ ਉਹ ਜ਼ਿਆਦਾ ਵੱਧ ਗਏ। ਇਹ ਉਹੀ ਲੋਕ ਨੇ ਜਿਹੜੇ ਕਿ ਬੋਲਣ ਦੀ ਆਜ਼ਾਦੀ ਦੇ ਹੱਕ ਵਿੱਚ ਸੀ,
ਜਦੋਂ ਇਹਨਾਂ ਦੀਆਂ ਸਰਕਾਰਾਂ ਨਹੀਂ ਸੀ, ਇਹ ਬੋਲਣ ਦੀ ਆਜ਼ਾਦੀ ਦੇ ਸਭ ਤੋਂ ਜ਼ਿਆਦਾ ਹਾਮੀ ਸੀ, ਇਹ ਆਰਟੀਆਈ ਦੇ ਸਭ ਤੋਂ ਜ਼ਿਆਦਾ ਹਾਮੀ ਸੀ, ਇਹ ਸਰਕਾਰਾਂ ਨੂੰ ਸਵਾਲ ਕਰਨ ਦੇ ਸਭ ਤੋਂ ਜ਼ਿਆਦਾ ਹਾਮੀ ਸੀ। ਪਰ ਜਦੋਂ ਇਹਨਾਂ ਦੀ ਆਪਦੀ ਸਰਕਾਰ ਆਈ, ਫਿਰ ਕੀ ਹੋਇਆ ਕਿ ਇਹਨਾਂ ਨੂੰ ਨਾਲੇ ਸਵਾਲਾਂ ਤੋਂ ਡਰ ਲੱਗਣ ਲੱਗ ਗਿਆ, ਨਾਲੇ ਜਿਹੜੇ ਬੋਲਦੇ ਆ ਉਹਨਾਂ ਤੋਂ ਡਰ ਲੱਗਣ ਲੱਗ ਗਿਆ, ਆਰਟੀਆਈ ਤੋਂ ਡਰ ਲੱਗਣ ਲੱਗ ਗਿਆ, ਆਰਟੀਆਈ ਦੇ ਜਵਾਬ ਨਹੀਂ ਦਿੰਦੇ। ਤੇ ਇਹਨਾਂ ਸਾਰਿਆਂ ਤੋਂ ਡਰ ਕੇ ਕਿ ਪੋਲ ਨਾ ਖੁੱਲ ਜੇ, ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਤੁਸੀਂ ਦੇਖਿਆ ਮੇਰੇ ਨਾਲ ਪਿਛਲੇ ਦਿਨਾਂ ਦੇ ਵਿੱਚ ਹੋਇਆ ਇੱਕ ਹਾਲ। ਇਹ ਸਾਰਿਆਂ ਨੂੰ ਦੇਖ ਕੇ ਇਹ ਸੋਚੀਦਾ, ਬਹੁਤ ਲੋਕ ਕਹਿੰਦੇ ਤੁਸੀਂ ਕਿਉਂ ਕਰਦੇ ਹੋ, ਨਾ ਕਰੋ, ਐਂ ਕਰ ਦੇਣਗੇ। ਪਰ ਇਹ ਲੋਕ ਨਾ ਬੜੇ ਖੋਖਲੇ ਹੁੰਦੇ ਆ। ਸਰਕਾਰਾਂ ਕੀ ਹੁੰਦੀਆਂ ਨੇ, ਇਹ ਅੰਦਰੋਂ ਖੋਖਲੀਆਂ ਹੁੰਦੀਆਂ ਨੇ। ਇਹਨਾਂ ਨੂੰ ਪਤਾ ਵੀ ਅਸੀਂ ਪੈਰ ਪੈਰ ਤੇ ਚੋਰੀ ਕੀਤੀ ਹੈ, ਪੈਰ ਪੈਰ ਤੇ ਚੋਰ ਹਾਂ ਅਸੀਂ। ਇਹ ਜਿਹੜੇ ਡਰਦੇ ਆ ਉਹਨਾਂ ਨੂੰ ਡਰਾਉਂਦੇ ਆ। ਤੇ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਹੀ ਪੈਣਾ। ਜੇ ਸਾਰੇ ਚੁੱਪ ਕਰਕੇ ਫਿਰ ਇਹਨਾਂ ਦੀ ਚੋਰੀਆਂ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਇਹ ਠੱਗੀਆਂ ਰੋਜ਼ ਕਰਦੇ ਆ, ਉੱਤੇ ਨਕਾਬ ਪਾ ਕੇ, ਇੱਕ ਮੀਡੀਆ ਨੂੰ ਚੁੱਪ ਕਰਾ ਕੇ, ਵਿਸਲ ਬਲੋਰਾਂ ਨੂੰ ਚੁੱਪ ਕਰਾ ਕੇ, ਉੱਤੇ ਨਕਾਬ ਪਾ ਕੇ ਇੱਕ ਇਮਾਨਦਾਰੀ ਦਾ ਜਿਹੜੀਆਂ ਚੋਰੀਆਂ ਕਰਦੇ ਨੇ, ਫਿਰ ਉਹ ਚੱਲਦੀਆਂ ਰਹਿਣਗੀਆਂ। ਜੇ ਅਸੀਂ ਨਹੀਂ ਬੋਲਾਂਗੇ, ਕਿਸੇ ਨੂੰ ਤਾਂ ਬੋਲਣਾ ਹੀ ਪਊਗਾ ਨਾ। ਰਾਹ ਇਹ ਹੀ ਹੈ ਵੀ ਜਦੋਂ ਤੁਸੀਂ ਬੋਲਣ ਲੱਗਦੇ ਹੋ, ਜਦੋਂ ਤੁਸੀਂ ਬੋਲਦੇ ਹੋਗੇ, ਲੋਕ ਸੁਣਦੇ ਆ ਇਹ ਵੀ ਆਹ ਹੋਇਆ, ਤੇ ਬੰਦੇ ਨੂੰ ਆਪ ਹੀ ਹੌਸਲਾ ਆਉਂਦਾ ਵੀ ਲੋਕ ਵੀ ਸਾਡੇ ਨਾਲ ਨੇ। ਜਿਹੜੀ ਓਪੋਜੀਸ਼ਨ ਹੈਗੀ ਉਹ ਤੁਸੀਂ ਹੈਲਪ ਕਰਦੇ ਪਏ ਹੋਗੇ ਸਾਰੇ। ਕਿਉਂਕਿ ਜਿਹੜੀ ਓਪੋਜੀਸ਼ਨ ਹੈ ਨਾ, ਉਹ ਬੇਸਿਕਲੀ ਵਿਰੋਧੀ ਧਿਰਾਂ ਜਿਹੜੀਆਂ ਲੀਡਰ ਤੇ ਹੁੰਦੇ ਹੀ ਹੁੰਦੇ ਨੇ, ਪਰ ਜਿਹੜੀ ਲੋਕ ਨੇਗੇ ਉਹਦੀ ਤੁਸੀਂ ਉਹ ਵੀ ਓਪੋਜੀਸ਼ਨ ਹੁੰਦੀ ਹੈ, ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ ਦਰਅਸਲ, ਵੀ ਦੱਸ ਕੇ ਸਰਕਾਰ ਇਸ ਤਰ੍ਹਾਂ ਕਰਦੀ ਹੈ। ਧੱਕਾ ਕਰ ਰਹੀ ਹੈ। ਪੱਤਰਕਾਰੀ ਦਾ ਕੰਮ ਵੀ ਸਰਕਾਰ ਨੂੰ ਸਵਾਲ ਕਰਨਾ ਹੀ ਹੁੰਦਾ ਅਸਲ ਦੇ ਵਿੱਚ। ਜੇ ਆਪਾਂ ਸਹੀ ਪੱਤਰਕਾਰੀ ਦੇਖੀਏ ਨਾ, ਹੁਣ ਜੇ ਕੋਈ ਪੱਤਰਕਾਰ ਲੈ ਕੇ ਮਾਈਕ ਲੈ ਕੇ ਕਿਸੇ ਵਿਰੋਧੀ ਧਿਰ ਦੇ ਲੀਡਰ ਦੇ ਜਾਂ ਲੋਕਾਂ ਦੇ ਮਗਰ ਪਿਆ ਰਹੇ, ਉਹਦਾ ਕੋਈ ਪੱਤਰਕਾਰੀ ਥੋੜ੍ਹੀ। ਉਹਦਾ ਕਾਰਨ ਇਹ ਹੈ ਵੀ ਓਪੋਜੀਸ਼ਨ ਦੇ ਲੀਡਰਾਂ ਨੂੰ ਤੇ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਕਿ ਤੁਸੀਂ ਆਹ ਕੀਤਾ ਸੀ, ਅਸੀਂ ਤੁਹਾਨੂੰ ਪਿੱਛੇ ਹਟਾਤਾ, ਤੁਸੀਂ ਮਾੜੇ ਕੰਮ ਕੀਤੇ ਸੀ, ਸਰਕਾਰਾਂ ਸਹੀ ਨਹੀਂ ਚਲਾਈਆਂ, ਇਸ ਕਰਕੇ ਤੁਹਾਨੂੰ ਪਿੱਛੇ ਕਰਤਾ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਦਿੱਤੀਆਂ। ਹੁਣ ਆਮ ਆਦਮੀ ਪਾਰਟੀ ਨੇ ਜਿਹੜਾ 1.5 ਸਾਲ ਉਹਦੇ ਵਿੱਚ ਕੀ ਕੀਤਾ? ਉਹਦੇ ਵਿੱਚ ਕੋਈ ਚੰਗੀ ਚੀਜ਼ ਬਣਾਈ? ਪੰਜਾਬ ਦੇ ਵਿੱਚ ਕੋਈ ਇੰਪਰੂਵਮੈਂਟ ਹੋਈ? ਕਰਜ਼ਾ ਘਟਾਇਆ? ਨਸ਼ਾ ਬੰਦ ਹੋਇਆ? ਕੁਛ ਵੀ ਨਹੀਂ ਹੋਇਆ। ਇਸੇ ਤਰੀਕੇ ਮਤਲਬ ਇਹ ਸਵਾਲ ਹੁਣ ਸਰਕਾਰ ਨੂੰ ਕਰਨੇ ਚਾਹੀਦੇ ਆ। ਭਗਵੰਤ ਮਾਨ ਜੀ ਦਾ ਥੋੜ੍ਹੇ ਦਿਨ ਪਹਿਲਾਂ ਟਵੀਟ ਆਇਆ ਸੀ ਕਿ ਮੇਰੇ ਨਾਲ ਓਪੋਜੀਸ਼ਨ ਦੇ ਲੀਡਰ ਬਹਿਸ ਕਰਨ ਕਿ ਭਾਈ ਭਤੀਜਾਵਾਦ ਜਾਂ ਕੋਈ ਭਾਂਜਾ ਇਹਨਾਂ ਦਾ ਕਰਦਾ ਸੀ, ਤੇ ਜਾਂ ਕਿਹਨੇ SYL ਬਣਾਈ ਸੀ। ਠੀਕ ਹੈ, ਉਹ ਉਹਨਾਂ ਨੇ ਗਲਤੀਆਂ ਕੀਤੀਆਂ, ਵੱਡੀਆਂ ਬਲੰਡਰ ਕੀਤੇ ਆ। ਇਸ ਦਾ ਜਿਹੜੀ ਸਜ਼ਾ ਲੋਕਾਂ ਨੇ ਦੇ ਦਿੱਤੀ। ਤਾਂ ਹੀ ਸੱਤਾ ਤੋਂ ਬਾਹਰ ਨੇ ਉਹ ਲੋਕ, ਤਾਂ ਹੀ ਇਸ ਟਾਈਮ ਸੱਤਾ ਤੋਂ ਬਾਹਰ ਨੇ, ਤਾਂ ਹੀ ਆਮ ਆਦਮੀ ਕੋਲੇ 92 ਸੀਟਾਂ ਨੇ। ਤੇ ਮੁੱਖ ਮੰਤਰੀ ਸਾਹਿਬ ਹਜੇ ਵੀ ਉਸੇ ਜ਼ੋਨ 'ਚ ਫਿਰਦੇ ਆ ਜਿਹੜੀ 2022 ਦੇ ਵਿੱਚ ਸੀ ਕਿ ਇਹਨਾਂ ਨੇ ਕੀ ਕੀਤਾ। ਉਹਨਾਂ ਨੇ ਕੀਤਾ, ਸਭ ਨੂੰ ਪਤਾ। ਉਹ ਬਲੰਡਰ ਕੀਤੇ, ਤਾਂ ਹੀ ਤੁਹਾਡੇ ਕੋਲ 92 ਸੀਟਾਂ ਨੇ। ਤੁਹਾਡੀ ਕੋਈ ਐਡੀ ਕੋਈ ਬਾਹਲੀ ਵੱਡੀ ਪ੍ਰਾਪਤੀ ਨਹੀਂ ਸੀ ਵੀ ਤੁਹਾਨੂੰ 92 ਸੀਟਾਂ ਆ ਜਾਂਦੀਆਂ। ਉਹਨਾਂ ਨੇ ਬਲੰਡਰ ਕੀਤਾ, ਤਾਂ ਹੀ ਤੁਹਾਡੇ ਕੋਲੇ 92 ਸੀਟਾਂ ਆਈਆਂ। ਉਹੀ ਗੱਲ ਕੀਤੀ ਜਾਂਦੀ ਹੈ ਨਾ ਕਿ ਇਹ ਨਹੀਂ ਕਿ 92 ਜਿੱਤੇ ਨੇ, ਲੋਕਾਂ ਨੇ ਪੁਰਾਣਿਆਂ ਨੂੰ ਹਰਾਇਆ, ਇਹ ਕਹਿ ਸਕਦੇ ਆ ਆਪਾਂ। ਹਵਾ ਸੀ ਨਹੀਂ, ਬਿਲਕੁਲ ਉਹੀ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਵੀ ਜਿਹੜੀਆਂ ਤੁਹਾਡੀਆਂ ਇਹ ਗੱਲਾਂ ਨੇਗੀਆਂ, ਜਿਹੜੀ ਤੁਸੀਂ ਹੁਣ ਦੁਬਾਰਾ ਕਰਨੀਆਂ ਚਾਹੁੰਦੇ ਹੋ ਇਲੈਕਸ਼ਨ ਦੇ ਨੇੜੇ ਆ ਕੇ, ਇਹਨਾਂ ਗੱਲਾਂ ਕਰਕੇ ਤੁਸੀਂ ਜਿੱਤੇ ਹੋ। ਪਰ ਲੋਕ ਹੁਣ ਇਹ ਗੱਲਾਂ ਬਾਰੀ-ਬਾਰੀ ਥੋੜ੍ਹੀ ਚੱਲਣਗੀਆਂ। ਹਰ ਇਲੈਕਸ਼ਨ ਦੇ ਵਿੱਚ ਇਹ ਥੋੜ੍ਹੀ ਚੱਲਣਗੀਆਂ। ਲੋਕ ਹੁਣ ਜਿਹੜਾ ਤੁਹਾਡਾ ਟੈਨਿਓਰ ਹੈ, ਠੀਕ ਹੈ, ਤੁਹਾਨੂੰ 2 ਮਹੀਨੇ ਚਾਹੀਦੇ ਸੀ, 3 ਮਹੀਨੇ ਚਾਹੀਦੇ ਸੀ, 6 ਮਹੀਨੇ ਚਾਹੀਦੇ ਸੀ, ਲੋਕਾਂ ਨੇ ਦੇਤੇ। ਹੁਣ ਤੁਹਾਨੂੰ ਪੌਣੇ 2 ਸਾਲ ਹੋਣ ਵਾਲੇ ਆ। ਲੋਕ ਤੁਹਾਨੂੰ ਪੁੱਛਣਗੇ ਵੀ ਕੀ ਕੀਤਾ, ਇੰਨਾ ਕਰਜ਼ਾ ਕਿਉਂ ਲਿਆ, ਨਸ਼ਾ ਕਿਉਂ ਨਹੀਂ ਘਟਿਆ, ਜਿਹੜੀ ਆਹ ਗੁੰਡਾਗਰਦੀ ਰੋਜ਼ ਵੱਧਦੀ ਹੈ, ਇਹ ਕਿਉਂ ਵੱਧ ਰਹੀ ਹੈ, ਕਿਉਂ ਨਹੀਂ ਤੁਹਾਡੇ ਤੋਂ ਜਿਹੜੀਆਂ ਫਰੋਤੀ ਦੀਆਂ ਗੱਲਾਂ ਕੰਟਰੋਲ ਹੋ ਰਹੀਆਂ, ਕਿਉਂ ਨਹੀਂ ਤੁਹਾਡੇ ਤੋਂ ਜਿਹੜਾ ਪੰਜਾਬ ਦਾ ਯੂਥ ਹੈਗਾ ਸਾਂਭਿਆ ਜਾ ਰਿਹਾ, ਰੋਜ਼ ਨਸ਼ੇ ਨਾਲ ਮੌਤਾਂ ਹੁੰਦੀਆਂ ਪਈਆਂ। ਇਹ ਸਾਰੇ ਸਵਾਲ ਲੋਕ ਤੁਹਾਨੂੰ ਕਰਨਗੇ। ਕਿਉਂ ਤੁਸੀਂ ਇੰਨੀ ਜ਼ਿਆਦਾ ਇਸ਼ਤਿਹਾਰਬਾਜ਼ੀ ਤੇ ਰੋਜ਼ ਦੇ ਕਰੋੜਾਂ ਰੁਪਏ ਖਰਚਦੇ ਪਏ ਹੋ? ਹਰ ਰੋਜ਼ ਤੁਸੀਂ ਜਹਾਜ਼ਾਂ ਤੇ ਇੰਨੇ ਅਰਬਾਂ ਰੁਪਏ ਖਰਚਦੇ ਪਏ ਹੋ। ਇਹ ਕਿਉਂ ਨੇ ਇਹ ਸਾਰੀਆਂ ਗੱਲਾਂ ਕਿਉਂ ਹੁੰਦੀਆਂ ਨੇ? ਤੁਹਾਡੇ ਜਿਹੜੇ ਦਾਅਵੇ ਸੀਗੇ ਕਿ ਅਸੀਂ ਗੱਡੀ ਵੀ ਨਹੀਂ ਲੈਂਦੇ, ਉਹਦੇ ਉਲਟ ਤੁਸੀਂ 10-10 ਗੱਡੀਆਂ ਲੈ ਕੇ ਤੁਰਦੇ ਹੋ। ਤੁਹਾਡਾ ਇੱਕ ਪਰਿਵਾਰ ਦਾ ਇੱਕ ਮੈਂਬਰ 60-60, 70-70 ਗਨਮੈਨ ਲੈ ਕੇ ਤੁਰਦਾ। ਤੁਹਾਡਾ ਅਰਵਿੰਦ ਕੇਜਰੀਵਾਲ ਉੱਥੇ ਪੰਜਾਬ ਦੇ 80-90 ਗਨਮੈਨ ਤਾਂ ਇਹਨਾਂ ਨੇ ਕਪੂਰਥਲਾ ਹਾਊਸ ਬਿਠਾ ਰੱਖੇ ਨੇ। ਉੱਥੇ ਲੈਂਡ ਕਰੂਜ਼ਰਾਂ ਜਿਹੜੀਆਂ CM ਕੋਟੇ ਦੀਆਂ ਹੁੰਦੀਆਂ ਨੇ, ਉੱਥੇ ਖੜੀਆਂ ਨੇ। ਉੱਥੇ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਕਾਫਲਾ ਉਹ ਵਰਤਦਾ। ਉਹ ਮਤਲਬ ਇਹ ਗੱਲਾਂ ਕਿਉਂ ਨੇਗੀਆਂ? ਲੋਕ ਹੁਣ ਇਹ ਸਵਾਲ ਕਰਨਗੇ, ਨਾ ਕਿ ਉਹੀ ਜਿਹੜੇ ਸਵਾਲਾਂ ਤੁਸੀਂ ਜਿੱਤ ਚੁੱਕੇ ਹੋ, ਜਿਹੜੇ ਸਵਾਲਾਂ ਤੇ ਲੋਕਾਂ ਨੇ ਅਪਰੂਵ ਕੀਤੇ ਤਾਂ ਹੀ ਜਿੱਤੇ ਹੋ। ਹੁਣ ਸਵਾਲ ਮੈਂ ਉਹੀ ਕਿਹਾ ਸੀ ਕਿ ਸਵਾਲ ਹੁਣ ਲੋਕਾਂ ਦੇ ਹੋਣਗੇ, ਵਿਰੋਧੀ ਧਿਰਾਂ ਦੇ ਸਵਾਲ ਨਹੀਂ ਹੋਣੇ। ਹੁਣ ਵਿਰੋਧੀ ਧਿਰਾਂ ਨਾਲ ਤੁਸੀਂ ਉਹੀ ਬਹਿਸ ਦੇ ਵਿੱਚ ਦੁਬਾਰਾ ਪੈ ਕੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਹੁਣ ਤੁਹਾਨੂੰ ਆਪਦੇ ਟੈਨਿਓਰ ਦੇ ਸਵਾਲ ਹੋਣਗੇ, ਜਿਹੜਾ ਤੁਸੀਂ ਇਹ 1.5 ਸਾਲ ਦੇ ਵਿੱਚ ਇੰਨਾ ਤੁਸੀਂ ਪੰਜਾਬ ਦੇ ਵਿੱਚ ਘਾਣ ਕੀਤਾ, ਉਹਦੇ ਸਵਾਲ ਹੋਣਗੇ। ਹਾਂਜੀ, ਇਹ ਤਾਂ ਹੈ। ਸੋ ਤੁਸੀਂ ਬੀਤੇ ਦਿਨ ਹੀ ਇੱਕ RTI ਦਾ ਵੀ ਜ਼ਿਕਰ ਹੋਇਆ ਸੀ ਤੁਹਾਡੀ ਦਾ, ਜਿਸ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਵੀ ਪੰਜਾਬ ਸਰਕਾਰ ਇੱਕ VVIP ਜਿਹੜਾ ਜਹਾਜ਼ ਹੈ ਉਹ ਕਿਰਾਏ ਤੇ ਲੈਣਾ ਚਾਹੁੰਦੀ ਹੈ। ਉਸ ਤੋਂ ਬਾਅਦ ਤੁਹਾਡੇ ਹੀ ਟਵੀਟ ਦੇ ਉੱਪਰ ਰੀਟਵੀਟ ਪੁਲਿਸ ਦਾ ਆਉਂਦਾ ਹੈ, ਤੁਹਾਡੇ ਤੇ ਇੱਕ ਤਰ੍ਹਾਂ ਦੀ ਧਮਕੀ ਭਰੇ ਲਹਿਜੇ ਦੇ ਵਿੱਚ ਉਹ ਇਹ ਗੱਲ ਆਖਦੇ ਨੇ। ਸੋ
ਉਹ ਸਾਰਾ ਜਿਹੜਾ ਵਤੀਰਾ ਸੀ, ਇੱਕ ਗੱਲ ਇਸ ਤੋਂ ਇਹ ਸਮਝੀ ਜਾ ਸਕਦੀ ਹੈ ਕਿ ਸਰਕਾਰ ਕਿੱਥੇ ਜੇ ਖੜੀ ਹੈ। ਦੂਸਰੀ ਗੱਲ ਉਹਦੇ 'ਚ ਇਹ ਹੈ, ਮਾਮਲਾ ਦੱਬਣ ਦੀ ਜਗ੍ਹਾ ਖਲਾਰਾ ਵੱਧ ਪਾ ਲਿਆ ਉਹਨਾਂ ਨੇ ਪੁਲਿਸ ਤੋਂ ਦੁਬਾਰਾ ਟਵੀਟ ਕਰਾ ਕੇ ਸਰਕਾਰ ਨੇ। ਸੋ ਉਹ ਜਿਹੜੀ ਗੱਲ ਹੈ, ਉਹ ਪ੍ਰੈਸ਼ਰ ਕਿਤੇ ਨਾ ਕਿਤੇ ਮਾਨਿਕ ਗੋਇਲ ਦੇ ਮਾਈਂਡ ਤੇ ਪਾਉਂਦੀ ਹੈ ਕਿ ਇਹ ਕੀ ਹੋ ਰਿਹਾ ਹੈ। ਜੇ ਮੈਂ ਸਹੀ ਕੰਮ ਕਰ ਰਿਹਾ ਉਹਦੇ ਬਦਲੇ 'ਚ ਮੈਨੂੰ ਹੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਵੀ ਪੁਲਿਸ ਦੇ ਵੱਲੋਂ, ਜਿਹੜੀ ਸਾਡੀ ਸੁਰੱਖਿਆ ਦੇ ਲਈ। ਦੇਖੋ ਗੁਰਪ੍ਰੀਤ ਜੀ, ਗੱਲ ਇਹ ਹੈ ਵੀ ਪਹਿਲੀ ਗੱਲ ਤੇ ਮੈਨੂੰ ਡਾਊਟ ਹੀ ਹੈ ਵੀ ਇਹ ਜਿਹੜੇ ਹੈਂਡਲ ਹੈ ਇਹ ਪੁਲਿਸ ਚਲਾਉਂਦੀ ਵੀ ਹੈ ਕਿ ਨਹੀਂ ਐਕਚੁਅਲ ਦੇ ਵਿੱਚ। ਕਿਉਂਕਿ ਮੈਨੂੰ ਇਹ ਡਾਊਟ ਹੈ ਵੀ ਕਿਤੇ ਪੁਲਿਸ ਨੇ ਇਹ ਹੈਂਡਲ ਜਿਹੜੇ ਹੈਗੇ ਆ ਇਹ ਸਰਕਾਰ ਨੂੰ ਜਾਂ ਇਹਨਾਂ ਦੇ ਦਿੱਲੀ ਵਾਲੀਆਂ ਟੀਮਾਂ ਨੂੰ ਸਰੈਂਡਰ ਤਾਂ ਨਹੀਂ ਕਰ ਦਿੱਤੇ। ਕਿਉਂਕਿ ਜਿਹੜਾ ਪੁਲਿਸ ਅਫਸਰ ਹੁੰਦਾ ਨਾ, ਕੋਈ ਵੀ ਹੈ, ਚਾਹੇ ਉਹ ਚੰਗਾ ਹੈ ਮਾੜਾ ਹੈ, ਚਾਹੇ ਉਹ ਕਰਪਟ ਹੈ, ਚਾਹੇ ਨਹੀਂ ਹੈਗਾ, ਚਾਹੇ ਸਿਆਣਾ, ਉਹਨੂੰ ਇੰਨੀ ਕੁ ਤੇ ਅਕਲ ਹੁੰਦੀ ਹੈ ਕਿ ਅਸੀਂ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰਨਾ ਹੈ। ਹੁਣ ਇੰਨਾ ਕਦੇ ਮੈਨੂੰ ਜਾਣਦੇ ਨੇ ਵੀ ਅਸੀਂ ਇਹਨੂੰ ਆ ਕੇ ਇੱਥੇ ਧਮਕੀ ਦੇਵਾਂਗੇ ਟਵਿੱਟਰ ਤੇ ਵੀ ਇਹ ਡਰ ਜੂਗਾ। ਪਹਿਲਾਂ ਤਾਂ ਕਦੇ ਡਰਿਆ ਨਹੀਂਗਾ ਵੀ ਇਹ ਇੱਥੇ ਆ ਕੇ ਡਰ ਜੂਗਾ। ਤੇ ਮੈਨੂੰ ਹਜੇ ਵੀ ਡਾਊਟ ਹੈ ਵੀ ਮੈਂ ਇਹੀ ਸਵਾਲ ਮੇਰਾ ਡੀਜੀਪੀ ਨੂੰ ਹੈ ਤੇ ਪੁਲਿਸ ਡਿਪਾਰਟਮੈਂਟ ਨੂੰ ਵੀ ਹੈ ਵੀ ਕੀ ਇਹ ਤੁਸੀਂ ਹੈਂਡਲ ਉਹਨਾਂ ਨੂੰ ਸਰੈਂਡਰ ਤੇ ਨਹੀਂ ਕਰਤੇ। ਜੇ ਕਰਤੇ ਤੇ ਬਹੁਤ ਮਾੜੀ ਗੱਲ ਹੈ, ਕਿਉਂਕਿ ਇਹ ਹੈਂਡਲ ਲੋਕਾਂ ਨੂੰ ਹੁਣ ਡਰਾਉਣ ਲਈ ਵਰਤੇ ਜਾ ਰਹੇ ਆ। ਤੁਸੀਂ ਦੇਖਿਆ ਵੀ ਉਹ ਹੈਂਡਲ ਤੇ ਇੱਕ ਵਾਰ ਉਹ ਡੰਡੇ ਵਾਲੀ ਫੋਟੋ ਇਹਨਾਂ ਨੇ ਅਪਲੋਡ ਕੀਤੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਕੁਛ ਐਂ ਜੇ ਕਰਕੇ, ਵਿਚ ਇਜ਼ ਵੈਰੀ ਰੋਂਗ। ਅੱਜ ਦਾ ਜ਼ਮਾਨਾ ਹੋਰ ਹੈ, ਅੱਜ ਕਮਿਊਨਿਟੀ ਪੁਲਿਸਿੰਗ ਦੀ ਲੋੜ ਹੈਗੀ। ਅੱਜ ਲੋਕਾਂ ਨਾਲ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਪੁਲਿਸ ਨੂੰ। ਜਿਹੜਾ ਪੁਲਿਸ ਦਾ ਇੱਕ ਮਾੜਾ ਇੱਕ ਕਰੈਕਟਰ ਬਣਿਆ ਹੋਇਆ ਲੋਕਾਂ ਦੇ ਦਿਮਾਗ ਦੇ ਵਿੱਚ, ਉਹਨੂੰ ਪਾਸੇ ਕਰਕੇ ਇੱਕ ਚੰਗੀ ਪੁਲਿਸਿੰਗ ਦੀ ਲੋੜ ਹੈ। ਕਮਿਊਨਿਟੀ ਪੁਲਿਸਿੰਗ, ਲੋਕਾਂ ਨਾਲ ਮਿਲ ਕੇ ਕੰਮ ਕਰਨੇ, ਲੋਕਾਂ ਦੀ ਹੈਲਪ ਕਰਨੀ। ਤੇ ਤੁਸੀਂ ਡੰਡੇ ਵਾਲੀ ਫੋਟੋ ਦਿਖਾਉਂਦੇ ਪਏ ਹੋ। ਇਹ ਤਾਂ ਇੰਝ ਲੱਗਦਾ ਵੀ ਜਿਵੇਂ ਦਿੱਲੀ ਵਾਲੇ ਉਹ ਮਤਲਬ ਇਹਨਾਂ ਦੇ ਜਿਹੜੇ ਹੈਗੇ ਆ ਵਰਕਰ ਜੇ, ਟੀਮ ਵਰਕਰ ਜੇ, ਉਹ IT ਸੈੱਲ ਜਾਂ ਲੌਜੀਕਲ ਜੇ ਬੰਦੇ ਉਹ ਬੈਠੇ ਹੋਏ ਆ। ਉਹਨਾਂ ਨੂੰ ਇੱਦਾਂ ਵੀ ਹਾਂ ਸਾਡੇ ਕੋਲੇ ਹੁਣ DGP ਦਾ ਹੈਂਡਲ ਹੈਗਾ, ਸਾਡੇ ਕੋਲੇ ਪੁਲਿਸ ਦਾ ਹੈਂਡਲ ਹੈਗਾ, ਵੀ ਡਰਾ ਲਓ ਯਾਰ ਕਿਸੇ ਨੂੰ। ਯਾਰ ਪੰਜਾਬ ਦੇ ਲੋਕ ਐਂ ਥੋੜ੍ਹੀ ਡਰਦੇ ਆ। ਤੁਸੀਂ ਠੀਕ ਹੈ ਉੱਥੇ ਡਰਾ ਲਓਗੇ ਕਿਸੇ ਨੂੰ, ਕੋਈ ਜਵਾਕ ਹੈ ਉਹਨੂੰ ਕਹਿ ਦੋਗੇ ਵੀ ਹਾਂ ਯਾਰ ਤੂੰ ਡਿਲੀਟ ਕਰ ਇਹ ਡਰ ਜਾ, ਪਰ ਨਹੀਂ ਯਾਰ, ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਓਗੇ ਉਹਨਾਂ ਉਹ ਵੱਧ ਮੂਹਰੇ ਨੂੰ ਆਉਣਗੇ, ਉਹਨਾਂ ਉਹ ਵੱਧ ਸਪਰਿੰਗ ਵਾਂਗੂ ਉੱਤੇ ਨੂੰ ਆਉਣਗੇ ਜਿੰਨਾ ਦੱਬਣ ਦੀ ਕੋਸ਼ਿਸ਼ ਕਰੋਗੇ। ਹਾਂਜੀ, ਸੋ ਉਹੀ ਗੱਲ ਹੈ ਕਿ ਸੰਵਿਧਾਨ ਵੀ ਇਸ ਚੀਜ਼ ਦੀ ਇਜਾਜ਼ਤ ਕਿਤੇ ਵੀ ਨਹੀਂ ਦਿੰਦਾ ਕਿ ਕੋਈ ਡੰਡਾ ਵਰਤ ਸਕੇ, ਇੱਥੋਂ ਤੱਕ ਕਿ ਪੁਲਿਸ ਵੀ ਕਿਸੇ ਤੇ ਡੰਡਾ ਵਰਤ ਸਕੇ, ਪਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ, ਤੁਸੀਂ ਦੱਸਿਆ ਹੈ। ਸੋ RTIs ਲਗਾਤਾਰ ਤੁਸੀਂ ਕਰਦੇ ਰਹਿੰਦੇ ਹੋ। ਤੁਸੀਂ ਇੱਕ ਸੱਜਰੀ ਪੋਸਟ ਵੀ ਪਾਈ ਹੈ ਮਾਈਨਿੰਗ ਨੂੰ ਲੈ ਕੇ। ਪੰਜਾਬ ਸਰਕਾਰ ਨੇ ਕਈ ਹਜ਼ਾਰਾਂ ਕਰੋੜ ਦਾ ਦਾਅਵਾ ਕੀਤਾ ਸੀ ਕਿ ਅਸੀਂ ਮਾਈਨਿੰਗ ਤੋਂ, ਜਿਹੜੀ ਇਲੀਗਲ ਮਾਈਨਿੰਗ ਹੁੰਦੀ ਉਸ ਨੂੰ ਰੋਕਾਂਗੇ ਤੇ ਇਸ ਤੇ ਕਮਾਈ ਦਾ ਸਾਧਨ ਇਸ ਨੂੰ ਬਣਾਵਾਂਗੇ। ਪਰ ਹੁਣ ਉਲਟਾ ਹੋ ਰਿਹਾ ਹੈ। ਮਾਈਨਿੰਗ ਹੁਣ ਵੀ ਧੜੱਲੇ ਦੇ ਨਾਲ ਚੱਲਦੀ ਹੈ। ਇੱਕ MLA ਦੇ ਕਿਸੇ ਰਿਸ਼ਤੇਦਾਰ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਉੱਥੋਂ ਦਾ ਜਿਹੜਾ SSP ਉਸ ਨੂੰ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਕੀ ਸਮਝਿਆ ਜਾਵੇ ਵੀ ਪੰਜਾਬ ਸਰਕਾਰ ਜਿਹੜੀਆਂ ਗੱਲਾਂ ਕਰਕੇ ਸੱਤਾ 'ਚ ਆਈ ਸੀ ਉਹ ਗੱਲਾਂ ਪੂਰੀਆਂ ਨਹੀਂ ਕਰਨੀਆਂ ਚਾਹੁੰਦੀ, ਜਾਂ ਪੂਰੀਆਂ ਕੋਈ ਹੋਣ ਨਹੀਂ ਦੇ ਰਿਹਾ? ਪਿੱਛੇ ਕੌਣ ਹੈ ਇਸ? ਦੇਖੋ ਜੀ, ਜਿਹੜੀ ਅੱਜ ਵੀਡੀਓ ਪਾਈ ਹੈ ਉਹ ਪਿੰਡ ਖੇੜਾ ਕਮਲੋਟ ਦੀ ਹੈ। ਇਹ ਨੰਗਲ ਦੇ ਵਿੱਚ ਪੈਂਦਾ ਹੈ ਨਾ, ਤਸੀਂ ਆਪਣਾ ਇਹ ਜ਼ਿਲ੍ਹਾ ਰੋਪੜ ਪੈਂਦਾ ਹੈਗਾ। ਇਹ ਆਪਣੇ ਜਿਹੜੇ ਸਾਬਕਾ ਮਾਈਨਿੰਗ ਮਿਨਿਸਟਰ ਨੇ ਤੇ ਹੁਣ ਇਸ ਟਾਈਮ ਤੇ ਸਿੱਖਿਆ ਮੰਤਰੀ ਨੇ, ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ, ਉਹਦੀ ਕੰਸਟੀਚੁਐਂਸੀ ਦੇ ਵਿੱਚ ਹੈ। ਤੁਸੀਂ ਐਂ ਦੇਖੋ ਵੀ ਇੱਕ ਟਿੱਪਰ ਲੱਗ ਕੇ ਜਮਾਂ ਥੱਲੇ ਤੱਕ ਬਿਲਕੁਲ, ਮੈਂ ਕਹਿੰਦਾ ਵੀ ਇੱਕ ਕਹਿੰਦੇ ਹੁੰਦੇ ਨਾ ਜਿਵੇਂ ਲੋਕ ਕੰਸਟੀਚੁਐਂਸੀ ਵਾਲੇ ਆਪ ਹੀ ਕਹਿੰਦੇ ਸੀ ਕਿ ਪਤਾਲ ਕੱਢ ਰੱਖਿਆ ਉਹਨਾਂ ਨੇ। ਇੰਨੀ ਤਾਂ ਮਾਈਨਿੰਗ ਜੇ ਲੀਗਲ ਸਾਈਟ ਹੋਵੇ ਤਾਂ ਨਹੀਂ ਅਲਾਉਡ ਹੁੰਦੀ। ਇਹ ਤਾਂ ਇਲੀਗਲ ਸਾਈਟ ਹੈ। ਇਹ ਤਾਂ ਕਿਤੇ ਹਜੇ ਤੱਕ, ਕੱਲ੍ਹ ਤੱਕ ਜਿਹੜੀਆਂ ਲੀਗਲ ਸਾਈਟਾਂ ਦੇ ਵਿੱਚ ਹੈ ਨਹੀਂ ਸੀ ਖੇੜਾ ਕਮਲੋਟ, ਤੇ ਉੱਥੇ ਦੇਖੋ ਵੀ ਇਹ ਮਾਈਨਿੰਗ ਚੱਲਦੀ ਪਈ ਹੈ ਜਮਾਂ ਦਿਨ ਚੜ੍ਹੇ। ਕੋਈ ਉੱਥੇ ਉਹ ਨਹੀਂ ਬਿਲਕੁਲ। ਕੀ ਇਹ ਮਾਈਨਿੰਗ ਅਫਸਰਾਂ ਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਕੀ ਇਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਕੀ ਇਹ ਮੰਤਰੀ ਜਿਹੜਾ ਹਰਜੋਤ ਬੈਂਸ ਹੈ ਉਹਦੀ ਕੰਸਟੀਚੁਐਂਸੀ ਹੈ, ਕੀ ਉਹਦੀ ਮਰਜ਼ੀ ਤੋਂ ਬਿਨਾਂ ਪੋਸੀਬਲ ਹੈ? ਮੈਂ ਕਹਿੰਦਾ ਬਿਲਕੁਲ ਨਹੀਂ। ਇਹ ਕੋਈ ਯਾਰ ਕੋਈ ਛੋਟੀ ਚੀਜ਼ ਹੈ ਥੋੜ੍ਹੀ, ਵੀ ਬੰਦਾ ਚੋਰੀ ਕਰਕੇ ਜੇਬ 'ਚ ਪਾ ਕੇ ਚਲਾ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ। ਟਿੱਪ ਤਾਂ ਸੜਕਾਂ ਥਾਣੀ ਜਾਣੇ। ਉਹੀ ਕਹਿੰਦਾ ਟਿੱਪਰ ਉੱਥੋਂ ਟੱਪਣੇ ਆ, ਪੋਕਲੇਨਾਂ ਲੱਗੀਆਂ ਹੋਈਆਂ ਨੇਗੀਆਂ, ਉਹ ਜਿਹੜੇ ਰਾਹ ਨੇ ਪਿੰਡਾਂ ਦੇ ਕੱਚੇ ਉੱਥੋਂ ਟੱਪਦੇ ਆ। ਉੱਥੇ ਉਹ ਹਲਕਿਆਂ ਦੇ ਵਿੱਚ ਕਈ ਲੋਕ ਤੇ ਟਿੱਪਰਾਂ 'ਚ ਵੱਜ ਕੇ ਮਰ ਗਏ, ਲੋਕ ਧਰਨੇ ਲਾਉਂਦੇ ਫਿਰਦੇ ਆ ਵਿਚਾਰੇ। ਪਰ ਇਹ ਜਿੱਦੇ ਦੀ ਸਰਕਾਰ ਬਣੀ ਹੈ ਹਰਜੋਤ ਬੈਂਸ ਦੇ ਹਲਕੇ ਦੇ ਵਿੱਚ ਮਾਈਨਿੰਗ ਬੰਦ ਹੀ ਨਹੀਂ ਹੋਈ। ਕਿੰਨੇ ਹੀ ਮੰਤਰੀਆਂ ਨੇ, ਸਾਬਕਾ ਮੰਤਰੀਆਂ ਨੇ ਵੀ ਟਵੀਟ ਕੀਤੇ, ਪਹਿਲਾਂ ਅਸੀਂ ਵੀ ਬੜੀਆਂ ਵੀਡੀਓਜ਼ ਇਹਦੀਆਂ ਟਵੀਟ ਕੀਤੀਆਂ। ਇੱਕ ਆਪਾਂ ਕਹਿੰਦੇ ਹੁੰਦੇ ਨਾ ਬੇਸ਼ਰਮੀ ਹੈ ਇਹ ਕਿ ਉਹ ਇਹਦੇ ਹਲਕੇ ਦੇ ਵਿੱਚ ਮਾਈਨਿੰਗ ਬੰਦ ਨਹੀਂ ਹੋ ਰਹੀ। ਤੇ ਅੱਜ ਵੀ ਇਹਦੇ ਹਲਕੇ ਦੀ ਵੀਡੀਓ ਹੈ, ਸ਼ਰੇਆਮ ਇਲੀਗਲ ਸਾਈਟ ਹੈ, ਡੂੰਘਾ ਪੱਟਿਆ ਹੋਇਆ, ਉਹ ਪੋਕਲੇਨ ਚੱਲਦੀ ਹੈ ਜਮਾਂ ਚੜ੍ਹੇ ਦਿਨ।
ਠੀਕ ਹੈ, ਇਹਦੇ 'ਚੋਂ ਸਾਫ਼ ਪਤਾ ਲੱਗਦਾ ਵੀ ਸਰਕਾਰ ਜਿਹੜੀ ਹੈਗੀ ਆ ਹੁਣ, ਉਹ ਲੋਕਾਂ ਦੀ ਪਰਵਾਹ ਨਹੀਂ ਕਰਦੀ। ਉਹ ਹੁਣ ਨੰਗੀ ਚਿੱਟੀ ਹੋ ਕੇ ਕਰਪਸ਼ਨ ਕਰਦੀ ਪਈ ਹੈ, ਨੰਗੀ ਚਿੱਟੀ ਹੋ ਕੇ ਜਿਹੜਾ ਖੋਰਾ ਲਾਉਂਦੀ ਪਈ ਹੈ। ਕੇਜਰੀਵਾਲ ਜੀ ਕਹਿੰਦੇ ਸੀ ਅਸੀਂ 20,000 ਕਰੋੜ ਰੁਪਈਆ ਅਸੀਂ ਮਾਈਨਿੰਗ, ਇਲੀਗਲ ਮਾਈਨਿੰਗ ਬੰਦ ਕਰਕੇ ਕਮਾਵਾਂਗੇ। ਇਹ ਹੁਣ ਜਿਹੜੀ ਮਾਈਨਿੰਗ ਹੁੰਦੀ ਪਈ ਹੈ, ਇਹ ਤੁਹਾਡੇ ਪਹਿਲੇ ਦਿਨ ਤੋਂ ਲੈ ਕੇ ਜਦੋਂ ਦੀ ਤੁਹਾਡੀ ਸਰਕਾਰ ਬਣੀ 1.5 ਸਾਲ ਹੋ ਗਿਆ, ਅਰਬਾਂ ਦੀ ਤੁਸੀਂ ਮਾਈਨਿੰਗ ਕਰਤੀ, ਤੇ ਕੀ ਇਹ 20,000 ਕਰੋੜ ਰੁਪਏ ਕਿੱਧਰ ਗਿਆ ਪਿਛਲੇ ਸਾਲ? ਦੱਸੋ ਸਾਨੂੰ, ਕਿੱਥੇ 20,000 ਖਾਤੇ 'ਚ ਪੈ ਰਹੇ, ਕਿਹੜੇ ਖਾਤੇ 'ਚ ਪੈ ਗਿਆ? ਇਹ ਤਾਂ ਤੁਹਾਡੀਆਂ ਜੇਬਾਂ 'ਚ ਪਈ ਜਾਂਦਾ ਵੀ ਤੁਸੀਂ ਮਾਈਨਿੰਗ ਕਰਕੇ 2 ਨੰਬਰ 'ਚ ਰੇਤਾ ਵੇਚੀ ਜਾਂਦੇ ਹੋ। ਤੇ ਹੋਇਆ ਪਿਆ ਇਸੇ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ MLA ਹੈਗਾ ਲਾਲਪੁਰਾ, ਉਹਦਾ ਦੇਖੋ ਕੀ ਹਾਲ ਸੀਗਾ। ਦੇਖੋ ਪੁਲਿਸ ਚੰਗੀ ਵੀ ਹੈ ਮਾੜੀ ਵੀ ਹੈ। ਜੇ ਸਨਮਾਨਿਤ ਜਿਸ ਤਰ੍ਹਾਂ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਗਿਆ SSP ਨੂੰ, ਉਹੀ ਦੱਸਦੀ ਹੈ ਇਸ ਚੀਜ਼ ਵੀ। ਪੁਲਿਸ ਵੀ ਰੀਵੋਲਟ ਕੀਤੀ, ਪੁਲਿਸ ਚੰਗੀ ਵੀ ਹੈ ਮਾੜੀ ਵੀ ਹੈ। ਇਹਦੇ 'ਚ ਤੁਸੀਂ ਇਹ ਦੇਖੋ ਵੀ ਪੁਲਿਸ ਨੇ ਕੀ ਕੀਤਾ, SHO ਨੇ ਉੱਥੇ ਕੀ ਕੀਤਾ, SP ਨੇ ਕੀ ਕੀਤਾ, SSP ਨੇ ਕੀ ਕੀਤਾ। SSP ਨੇ ਕੀ ਕੀਤਾ ਵੀ ਉੱਥੇ ਜਿਹੜਾ MLA ਹੈ ਲਾਲਪੁਰਾ, ਠੀਕ ਹੈ, ਉਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਉਹ ਮਾਈਨਿੰਗ ਕਰਦਾ ਸੀਗਾ, ਹਟ ਨਹੀਂ ਰਿਹਾ ਸੀਗਾ, ਬਹੁਤ ਵਾਰ ਕਿਹਾ ਹਟਿਆ ਨਹੀਂ। CI ਨੇ ਰੇਡ ਕੀਤੀ, ਠੀਕ ਹੈ, ਤੇ ਉਹ ਫੜ ਲਿਆ, ਉਹਦੇ ਨਾਲ ਦੇ ਫੜ ਲਏ ਬੰਦੇ। ਤੇ MLA ਫੇਸਬੁੱਕ ਤੇ ਲਿਖਦਾ ਹੈ ਕਿ SSP ਬੜਾ ਕਰਪਟ ਹੈ, ਇਹ ਬੜਾ ਧੱਕਾ ਕਰਦਾ ਪਿਆ ਸਾਡੇ ਨਾਲ, ਇਹਦਾ CI ਇੰਚਾਰਜ ਬੜਾ ਇਹਨੇ ਕਰਪਟ ਲਾਇਆ ਹੋਇਆ, ਇਹਨੇ SP ਬੜਾ ਉੱਦਾਂ ਲਾਇਆ ਹੋਇਆ, ਗਲਤ ਲਾਇਆ ਹੋਇਆ। ਤੇ ਇਸੇ ਤਰੀਕੇ ਸਰਕਾਰ ਤੋਂ ਪ੍ਰੈਸ਼ਰ ਪਵਾ ਕੇ SSP ਸਸਪੈਂਡ ਕਰਾਤਾ, SSP ਦੀ ਬਦਲੀ ਕਰਾਤੀ, SHO ਸਸਪੈਂਡ ਕਰਾਤਾ, ਤੇ ਵਿੱਚ ਹੋਰ ਕਈ ਅਫਸਰਾਂ ਨੂੰ ਮਤਲਬ ਇੱਧਰ ਉੱਧਰ ਕਰਤਾ। ਤੁਸੀਂ ਦੇਖੋ ਵੀ ਇਹ ਉਹੀ ਸਰਕਾਰ ਹੈ ਵੀ ਜਿਹੜੀ ਕਹਿੰਦੀ ਸੀ ਸਾਡੀ 0 ਟੋਲਰੈਂਸ ਹੈ ਕਰਪਸ਼ਨ ਤੇ। ਹੁਣ ਇਹ ਕਰਪਸ਼ਨ ਹੁੰਦੀ ਪਈ ਹੈ, ਜੇ ਕੋਈ SSP ਇਹ ਤੇ ਐਕਸ਼ਨ ਲੈ ਰਿਹਾ ਤੁਸੀਂ ਉਹਦੀ ਬਦਲੀ ਕਰਦੇ ਪਏ ਹੋ। ਕੀ ਉਹਦੇ 'ਚ ਲੋਕਾਂ 'ਚ ਕੀ ਮੈਸੇਜ ਜਾਂਦਾ? ਹੋਰ ਜਿਹੜੇ ਪੁਲਿਸ ਅਫਸਰ ਕੋਈ ਵਿੱਚ ਚੰਗੇ ਵੀ ਹੁੰਦੇ ਆ, ਕੋਈ ਮਾੜੇ ਤਾਂ ਚਲੋ ਹੈਗੇ ਆ ਬਹੁਤ, ਤੇ ਚੰਗੇ ਵੀ ਹੁੰਦੇ ਆ, ਉਹ ਜੇ ਕੋਈ ਕੱਲ੍ਹ ਨੂੰ ਚੰਗਾ ਕੰਮ ਕਰਨਾ ਚਾਹਣਗੇ, ਕਿਸੇ ਕਰਪਟ ਬੰਦੇ ਨੂੰ ਫੜਨਾ ਚਾਹਣਗੇ, ਉਹਨਾਂ ਤੱਕ ਕੀ ਮੈਸੇਜ ਗਿਆ? ਉੱਥੇ ਹੁਣ ਜਿਹੜਾ ਜੇ ਲਾ ਲਓ ਵੀ ਉੱਥੇ ਅਗਲਾ ਬੰਦਾ ਲਾਇਆ ਹੋਊਗਾ, ਉਹ ਬੰਦੇ ਨੂੰ ਕੀ ਕਹਿ ਕੇ ਲਾਇਆ ਹੋਊਗਾ, ਜਾਂ ਫਿਰ ਉਹ ਕਿਹੜੇ ਮੂੰਹ ਨਾਲ ਉੱਥੇ ਕੰਮ ਕਰੂਗਾ, ਇਹ ਵੀ ਸੋਚਣ ਵਾਲੀ। ਸ਼ਰੇਆਮ ਹੈ ਵੀ ਮਤਲਬ ਵੀ ਸਾਡੀ ਮਰਜ਼ੀ ਦਾ ਬੰਦਾ ਲਾਓ, ਜੇ ਤੁਸੀਂ ਸਾਡੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਚੱਲੋਗੇ ਤੇ ਅਸੀਂ ਤੁਹਾਡੀ ਮਤਲਬ ਬਦਲੀ ਕਰਾ ਦਿਆਂਗੇ, ਤੁਹਾਡੇ ਜਿਹੜੇ SHO ਸਸਪੈਂਡ ਕਰਾ ਦਿਆਂਗੇ। ਹੁਣ ਉੱਥੇ SHO ਸੀ ਇੱਕ ਮਤਲਬ ਗੁਰਮੀਤ, ਉਹ ਸਸਪੈਂਡ ਕਰਾਤਾ, SSP ਚੌਹਾਨ ਦੀ ਬਦਲੀ ਕਰਾਤੀ, ਤੇ SP ਨੇ ਕਿ ਉਹ ਵੀ ਇੱਧਰ ਉੱਧਰ। ਮਤਲਬ ਇਸ ਤਰੀਕੇ ਨਾਲ ਸਾਰੇ ਜਿਹੜੇ ਪੁਲਿਸ ਅਫਸਰ ਉੱਥੇ ਉਹਨਾਂ ਨੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀਗਾ, ਉਹ ਸਾਰਾ ਖੁਰਦ-ਬੁਰਦ ਕਰਤਾ, ਕਿਉਂਕਿ ਜਿਹੜਾ ਫੜਿਆ ਗਿਆ ਬੰਦਾ ਸੀਗਾ ਉਹ ਲਾਲਪੁਰੇ ਦਾ ਰਿਸ਼ਤੇਦਾਰ ਸੀਗਾ ਇਹਨਾਂ ਦਾ, ਜਿਹੜਾ ਕਿ ਆਮ ਆਦਮੀ ਪਾਰਟੀ ਦਾ MLA। ਹੁਣ ਮੈਨੂੰ ਦੱਸੋ ਵੀ ਜਿਹੜੀ ਕਰਪਸ਼ਨ ਇਹ ਖਤਮ ਕਰਨ ਦੀ ਗੱਲ ਕਰਦੇ ਆ ਭਗਵੰਤ ਮਾਨ ਜੀ, ਉਹ ਕਰਪਸ਼ਨ ਕਿਵੇਂ ਖਤਮ ਹੋਊਗੀ ਜਦੋਂ ਤੁਸੀਂ ਐਕਸ਼ਨ ਲੈਣ ਵਾਲੇ ਬੰਦਿਆਂ ਤੇ ਹੀ ਮਤਲਬ ਇੱਕ ਉਹਨਾਂ ਤੇ ਦੁਬਾਰਾ ਐਕਸ਼ਨ ਲੈ ਲਓਗੇ ਉਹਨਾਂ ਤੇ ਹੀ, ਰੈਦਰ ਕਿ ਉਹ ਜਿਹੜਾ ਰਿਸ਼ਤੇਦਾਰ ਹੈ MLA ਦਾ ਉਹਨੂੰ ਫੜਨ ਦੀ ਥਾਂ ਤੇ ਉਹ ਕਿਵੇਂ ਚੱਲੂਗਾ, ਕਿਵੇਂ ਸਿਸਟਮ ਤੁਰੂਗਾ? ਇਹ ਤੋਂ ਸਾਫ਼ ਦੇਖੋ ਗੁਰਪ੍ਰੀਤ, ਜਦੋਂ ਸਾਫ਼ ਪਤਾ ਲੱਗਦਾ ਵੀ ਸਰਕਾਰ ਦੀ ਨੀਤ ਕੀ ਹੈ। ਸਰਕਾਰ ਦਾ ਇੱਕੋ ਹੀ ਕੰਮ ਰਹਿ ਗਿਆ ਵੀ ਪੋਸਟਰਾਂ ਦੇ ਵਿੱਚ ਹਰ ਇੱਕ ਕਿਲੋਮੀਟਰ ਦੇ ਵਿੱਚ 100 ਪੋਸਟਰ ਲਾ ਦਿਓ, 100 ਫਲੈਕਸਾਂ ਲਾ ਦਿਓ, ਤੇ ਉਸ ਤੋਂ ਬਾਅਦ ਮੀਡੀਆ ਖਰੀਦ ਲਓ, ਉਹਨਾਂ ਤੇ ਐਡ ਚਲਾਈ ਜਾਓ। ਉਹਨਾਂ ਦੀ ਕੋਈ ਨੈਗੇਟਿਵ ਜਿਹੜਾ 80% ਮੀਡੀਆ ਉਹ ਤਾਂ ਬਿਲਕੁਲ ਝੁਕ ਚੁੱਕਿਆ ਹੈਗਾ। ਕੁਛ ਨੇ ਨਵੇਂ ਨੌਜਵਾਨ ਜਾਂ ਕੁਛ ਚੈਨਲ ਬਚੇ ਨੇਗੇ ਜਿਹੜੇ ਪੁਰਾਣੇ ਚੱਲਦੇ ਆ, ਜਿਹੜੇ ਕਿ ਡਿਪੈਂਡੈਂਟ ਹੋ ਕੇ ਚੱਲਦੇ ਆ, ਠੋਕ ਕੇ ਗੱਲ ਕਰਦੇ ਆ। ਕੁਛ ਜਿਹੜਾ ਪ੍ਰਿੰਟ ਮੀਡੀਆ ਜਿਹੜਾ ਹੈਗਾ ਨਹੀਂ ਡਰਦਾ ਲਿਖਣ ਤੋਂ, ਪਰ ਜ਼ਿਆਦਾਤਰ ਜਿਹੜੇ ਹੈਗੇ ਬੜੇ ਘਬਰਾ ਜਾਂਦੇ ਆ। ਤੇ ਕਿਉਂਕਿ ਉਹਨਾਂ ਨੂੰ ਪ੍ਰੈਸ਼ਰ ਜਿਹੜਾ ਹੈਗਾ ਉਹ ਨੌਕਰੀ ਦਾ ਪ੍ਰੈਸ਼ਰ ਪਾਇਆ ਜਾਂਦਾ, ਉਹਨਾਂ ਦਾ ਜਿਹੜਾ ਮੀਡੀਆ ਹਾਊਸ ਉਹਦਾ ਪ੍ਰੈਸ਼ਰ ਪਾਇਆ ਜਾਂਦਾ। ਸਾਰਾ ਇਹ ਮਤਲਬ ਡਰਾਉਣ ਦੀ ਕੋਸ਼ਿਸ਼ ਕਰਦੇ, ਸਾਰੇ ਸਿਸਟਮ ਨੂੰ ਕੰਟਰੋਲ ਕਰਕੇ ਇਹ ਲੋਕਾਂ ਨੂੰ ਚੁੱਪ ਕਰਾ ਕੇ, ਮੀਡੀਆ ਨੂੰ ਚੁੱਪ ਕਰਾ ਕੇ ਇਹ ਕਰਪਸ਼ਨ ਕਰਨਾ ਚਾਹੁੰਦੇ, ਤੇ ਚਾਹੁੰਦੇ ਵੀ ਅਸੀਂ ਐਡਵਰਟਾਈਜ਼ਮੈਂਟ ਦੇ ਨਾਲ ਹਰਾ ਦਿਖੇ ਤੇ ਸਾਡੀ ਕਰਪਸ਼ਨ ਨਾ ਦਿਖੇ। ਫਿਰ ਜੋ ਸਾਡੇ ਵਰਗਾ ਕੋਈ ਬੰਦਾ ਆ ਕੇ ਦਿਖਾ ਦਿੰਦਾ ਵੀ ਇਹ ਗੱਲਾਂ ਤਾਂ ਸਾਈਕਲਾਂ ਦੀਆਂ ਕਰਦੇ ਸੀ ਤੇ ਲਈ VVIP ਜਹਾ ਜਾਂਦੇ, ਫਿਰ ਇਹਨਾਂ ਨੂੰ ਔਖੇ ਹੋ ਜਾਂਦੇ। ਫਿਰ ਇਹ ਹਾਂਜੀ ਉਹੀ ਗੱਲ ਹੈ, ਜੇ ਮਾਲਕ ਹੀ ਵਿਕ ਜਾਊਗਾ ਫਿਰ ਉਹਦੇ ਅੱਗੇ ਕੰਮ ਕਰਦਾ ਨੌਕਰ ਕਿੱਧਰ ਨੂੰ ਜਾਊਗਾ? ਉਹਨੇ ਤਾਂ ਫਿਰ ਉਹੀ ਕੰਮ ਕਰਨਾ, ਕਿਉਂਕਿ ਨੌਕਰੀ ਦਾ ਸਵਾਲ ਹੈ। ਅਗਲਾ ਸਵਾਲ ਮੇਰਾ ਇਹ ਸੀ ਕਿ 92 ਜਿਤਾਏ ਨੇ, ਪਰ 92 ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਇਹ ਗੱਲ ਤਾਂ ਹਰ ਇੱਕ ਗੱਲ ਕਰਦਾ, ਕਹਿੰਦੇ ਨੇ ਭਗਵੰਤ ਮਾਨ ਨੂੰ ਜਿਤਾਇਆ 92 ਦੇ 92, ਜਿਵੇਂ ਉਹਦੀ ਕਾਪੀ ਹੁੰਦੇ ਨੇ ਐਵੇਂ ਜਾਪਦੇ ਨੇ, ਕੋਈ ਗੱਲ ਨਹੀਂ ਕਰਦਾ। ਪ੍ਰੈਸ਼ਰ ਕਿੱਥੋਂ ਮੰਨਦੇ ਹੋ? ਕੌਣ ਹੈ ਜਿਹੜਾ ਕਹਿੰਦਾ ਹੋਊਗਾ ਕਿ ਨਹੀਂ ਬੋਲਣਾ, ਜਾਂ ਫਿਰ ਕੋਈ ਹੋਰ ਹੀ ਸਟ੍ਰੈਟਜੀ ਘੜੀ ਹੋਈ ਹੈ ਕਿ ਗੱਲ ਨਹੀਂ ਕਰਨੀ, ਬਸ ਤੁਸੀਂ ਜੋ ਕੁਝ ਮਾਨ ਸਾਹਿਬ ਨੇ ਕਹਿਤਾ ਉਹੀ ਚੱਲੂਗਾ? ਤੁਸੀਂ ਮੈਨੂੰ ਕੱਲ ਫੋਨ ਕੀਤਾ ਮਾਨਕ ਇੰਟਰਵਿਊ ਕਰਨਾ, ਮੈਂ ਤੁਹਾਨੂੰ ਕੀ ਕਿਹਾ ਵੀ ਮੈਂ ਕੱਲ 12 ਵਜੇ ਤੱਕ ਘਰੇ ਆ, ਤੁਸੀਂ ਆ ਜਾਓ। ਤੁਸੀਂ ਇਸੇ ਤਰੀਕੇ ਕਿਸੇ MLA ਨੂੰ ਫੋਨ ਕਰੋ, ਕਿਸੇ ਇਹਨਾਂ ਦੇ ਮੰਤਰੀ ਨੂੰ ਫੋਨ ਕਰੋ, ਇੰਟਰਵਿਊ ਦਿੰਦੇ ਹੀ ਨਹੀਂ। ਪੱਤਰਕਾਰ ਬਥੇਰੇ ਆ ਕੇ ਦੱਸਦੇ ਆ ਵੀ ਇਹ ਕਹਿ ਦੇਣਗੇ ਜੀ ਸਾਨੂੰ, ਜਦੋਂ ਤੱਕ ਮੰਤਰੀਆਂ ਨੂੰ, ਜਦੋਂ ਤੱਕ MLA ਨੂੰ WhatsApp ਦੇ ਗਰੁੱਪ ਦੇ ਵਿੱਚ ਦਿੱਲੀ ਵਾਲਿਆਂ ਦਾ ਮੈਸੇਜ ਨਹੀਂ ਆਉਂਦਾ ਵੀ ਤੁਹਾਡਾ ਇੰਟਰਵਿਊ ਤਿਆਰ ਹੈ, ਪੱਤਰਕਾਰ ਨਾਲ ਗੱਲ ਹੋ ਗਈ ਹੈ, ਮੀਡੀਆ ਹਾਊਸ ਨਾਲ ਗੱਲ ਹੋ ਗਈ ਹੈ,
ਤੇ ਆਹ ਟੌਪਿਕ ਤੇ ਆਹ ਗੱਲ ਕਰਨੀ ਹੈ, ਉਦੋਂ ਤੱਕ ਇਹ ਇੰਟਰਵਿਊ ਕਰ ਨਹੀਂ ਸਕਦੇ ਗੁਰਪ੍ਰੀਤ ਜੀ। ਇਹਨਾਂ ਤੇ ਇਹ ਪ੍ਰੈਸ਼ਰ ਹੈ, ਇਹਨਾਂ ਤੇ ਕੜਿੱਕੀ ਐਂ ਪਾਈ ਹੋਈ ਹੈ ਉਹਨਾਂ ਨੇ ਕਿ ਤੁਸੀਂ ਇੰਟਰਵਿਊ ਨਹੀਂ ਕਰਨਾ। ਮੇਰਾ ਇੱਕ ਦੋਸਤ ਜਾਣਕਾਰ ਹੈਗਾ ਪੱਤਰਕਾਰ, ਉਹ ਮੰਤਰੀ ਕੋਲੇ ਗਿਆ ਕਿਸੇ ਕੋਲੇ, ਉਹ ਕਹਿੰਦਾ ਜੀ ਇੰਟਰਵਿਊ ਕਰਨੀ ਹੈ। ਉਹ ਕਹਿੰਦਾ ਜੀ ਇੰਟਰਵਿਊ ਤਾਂ ਕਰ ਨਹੀਂ ਸਕਦਾ, ਚਾਹ ਪਾਣੀ ਪੀ ਜਾਓ, ਬੈਠੋ, ਗੱਲਾਂ ਕਰਦੇ ਆਪਾਂ, ਸਾਰਾ ਕੁਝ ਕਰਦੇ ਆ, ਪਰ ਇੰਟਰਵਿਊ ਨਹੀਂ ਕਰ ਸਕਦਾ। ਦੱਸੋ ਇੱਕ ਮੰਤਰੀ ਨੂੰ ਇੰਟਰਵਿਊ ਦੇਣ ਤੋਂ ਡਰ ਲੱਗਦਾ? ਉਹ ਜਦੋਂ ਦਿੱਲੀ ਤੋਂ ਜਿਹੜੇ ਉਹ ਜਵਾਕ ਬਿਠਾਏ ਹੋਏ IT ਸੈੱਲ ਵਾਲੇ ਜਾਂ ਜਿਹੜੇ ਕੰਟਰੋਲ ਕਰਦੇ ਇਹਨਾਂ ਨੂੰ, ਉਹ ਜਦੋਂ ਤੱਕ ਮੈਸੇਜ ਨਹੀਂ ਕਰਦੇ ਨਾ ਮੰਤਰੀ ਨੂੰ, ਉਦੋਂ ਤੱਕ ਫਿਰ ਇੰਟਰਵਿਊ ਨਹੀਂ ਹੋਣੀ। ਤੁਸੀਂ ਦੇਖੋ ਵੀ ਕਿਸ ਕਦਰ, ਤੁਸੀਂ ਦੇਖੋ ਵੀ ਉਹਦੇ AGTF ਦੇ ਜਿਹੜੇ ਹੈਗੇ ਸੀ SSP, ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਰਿਹਾ ਸੀ ਉਹ ਦਿੱਲੀ ਵਾਲੇ ਜਵਾਕਾਂ ਵੱਲੋਂ, ਕਿਸ ਤਰੀਕੇ ਨਾਲ ਜਿਹੜੇ ਮੰਤਰੀ ਨੂੰ ਦੱਸਿਆ ਜਾ ਰਿਹਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਆਏ ਨਹੀਂ ਆਏ ਬੋਲਦਾ, ਕਿਵੇਂ ਉਹਨੂੰ ਇਸ਼ਾਰੇ ਕੀਤੇ ਜਾ ਰਹੇ ਸੀ। ਇਹ ਹਰ ਇੱਕ ਮੰਤਰੀ ਦੇ ਉੱਤੇ ਇੱਕ ਬੰਦਾ ਲਾਇਆ ਹੋਇਆ ਇਹਨਾਂ ਨੇ, ਜਿਹੜਾ ਕਿ ਉਹਨੂੰ ਕੰਟਰੋਲ ਕਰਦਾ, ਜਿਹੜਾ ਕਿ ਦੱਸਦਾ ਕਿ ਕਿੱਥੇ ਬੋਲਣਾ, ਕਿੱਥੇ ਨਹੀਂ ਬੋਲਣਾ, ਕਿੱਥੇ ਕਰਨਾ। ਅੱਧੇ ਮੰਤਰੀਆਂ ਨੂੰ ਤਾਂ ਇਹ ਨਹੀਂ ਪਤਾ ਵੀ ਉਹਨਾਂ ਦੇ ਡਿਪਾਰਟਮੈਂਟਾਂ ਦੇ ਵਿੱਚ ਹੋਈ ਕੀ ਜਾਂਦਾ, ਕਿਉਂਕਿ ਕੰਮ ਤਾਂ ਸਾਰਾ ਦਿੱਲੀ ਵਾਲਿਆਂ ਨੂੰ ਫੜਾ ਰੱਖਿਆ ਇਹਨਾਂ ਨੇ। ਦਿੱਲੀ ਵਾਲਿਆਂ ਨੂੰ ਪੰਜਾਬ ਦੀ ਨੌਲੇਜ ਨਹੀਂ ਹੈਗੀ ਤੇ ਸਾਰਾ ਉਲਟ ਪੁਲਟ ਹੋਇਆ ਪਿਆ। ਤੁਸੀਂ ਨਸ਼ਾ ਦੇਖੋ, ਕੇਜਰੀਵਾਲ ਜੀ ਨੇ ਗਰੰਟੀ ਦਿੱਤੀ ਸੀ ਕਿ 3 ਮਹੀਨਿਆਂ ਦੇ ਵਿੱਚ ਮੈਂ ਗਰੰਟੀ ਦਿੰਦਾ ਵੀ ਪੰਜਾਬ ਦੇ ਵਿੱਚ ਨਸ਼ਾ ਮੈਂ ਖਤਮ ਕਰ ਦੂੰਗਾ। ਤੁਸੀਂ ਦੇਖੋ ਵੀ ਖਤਮ ਤਾਂ ਕੀ ਕਰਨਾ ਸੀ, ਮੈਂ ਕਹਿੰਦਾ ਵੀ ਤਿੱਗਣਾ ਚੌਗਣਾ ਹੋ ਗਿਆ ਪੰਜਾਬ ਦੇ ਵਿੱਚ ਨਸ਼ਾ। ਜਿਹੜਾ ਨਸ਼ਾ ਲੋਕ ਡਰ ਡਰ ਕੇ ਵੇਚਦੇ ਸੀ, ਅੱਜ ਟੌਫੀਆਂ ਵਾਂਗੂ ਵਿਕਦਾ ਪਿਆ। ਜਿਹੜੇ ਕੈਪਸੂਲ ਕਿਸੇ ਟਾਵੀ ਟੱਲੀ ਦੁਕਾਨ ਤੇ ਮਿਲਦੇ ਹੁੰਦੇ ਸੀਗੇ, ਉਹ ਲੋਕਾਂ ਦੇ ਇੰਨੇ ਵਿਰੋਧ ਦੇ ਬਾਵਜੂਦ ਵੀ ਬਹੁਤ ਸਾਰੀਆਂ ਦੁਕਾਨਾਂ ਤੇ ਮਿਲ ਰਹੇ ਆ। ਕਿਉਂ ਵਿਕ ਰਹੇ ਆ? ਕਿਉਂਕਿ ਡਰ ਮੁੱਕ ਗਿਆ, ਕਿਉਂਕਿ ਸਰਕਾਰ ਦਾ ਧਿਆਨ ਲੋਕਾਂ ਦੀ ਵੈਲਫੇਅਰ ਵੱਲ ਤਾਂ ਹੈ ਹੀ ਨਹੀਂਗਾ। ਸਰਕਾਰ ਦਾ ਧਿਆਨ ਤੇ ਸਿਰਫ ਐਡਵਰਟਾਈਜ਼ਮੈਂਟ, ਜਹਾਜ਼ਾਂ ਵੱਲ, ਪੰਜਾਬ ਦਾ ਪੈਸਾ ਹੋਰ ਸੂਬਿਆਂ ਦੇ ਵਿੱਚ ਦੇਣ ਵੱਲ, ਕਿ ਅੱਗੇ ਇਲੈਕਸ਼ਨ ਆਉਣੀ ਹੈ ਤੇ ਇਹਨਾਂ ਚੀਜ਼ਾਂ ਵੱਲ ਹੈ ਕਿ ਸਾਡੀ ਗੱਲ ਕਿਤੇ ਬਾਹਰ ਨਾ ਚਲੀ ਜਾਵੇ, ਉਹਦੇ ਘਰੇ ਪੁਲਿਸ ਭੇਜ ਦਿਓ, ਉਹਨੂੰ ਫੋਨ ਕਰਾ ਦਿਓ। ਇਹਨਾਂ ਚੀਜ਼ਾਂ ਵੱਲ ਧਿਆਨ ਹੈ ਸਰਕਾਰ ਦਾ, ਲੋਕਾਂ ਦੇ ਵੈਲਫੇਅਰ ਵੱਲ ਤਾਂ ਧਿਆਨ ਹੀ ਨਹੀਂ ਹੈਗਾ, ਗਵਰਨੈਂਸ ਵੱਲ ਧਿਆਨ ਨਹੀਂ ਹੈਗਾ। ਲੋਕ ਕਿਵੇਂ ਰੁਲਦੇ ਫਿਰਦੇ ਹਰ ਇੱਕ ਕੰਮ ਦੇ ਵਿੱਚ। ਤੁਸੀਂ ਦੇਖੋ ਚਾਰੇ ਪਾਸੇ, ਕਿਹੜੇ ਪਾਸੇ ਸਰਕਾਰ ਦੀ ਗਵਰਨੈਂਸ ਦਿਖਦੀ ਹੈ? ਕਿਸੇ ਪਾਸੇ ਵੀ ਨਹੀਂ ਹੈਗੀ। ਉਹੀ ਗੱਲ ਦੇਖੀ ਜਾਂਦੀ ਹੈ ਕਿ SYL ਦਾ ਮੁੱਦਾ ਹੁੰਦਾ ਹੈ ਜਾਂ ਫਿਰ ਸਿੱਧੂ ਦੀ ਮੌਤ ਦਾ ਮੁੱਦਾ ਹੁੰਦਾ ਹੈ, ਹੋਰ ਬਹੁਤ ਸਾਰੇ ਅਹਿਮ ਮੁੱਦੇ ਹੁੰਦੇ ਨੇ। ਉਹਨਾਂ ਤੇ ਮਾਨ ਸਾਹਿਬ ਦਾ ਕੋਈ ਟਵੀਟ ਜਾਂ ਕੋਈ ਵੀ ਉਹਨਾਂ ਦੀ ਪੋਸਟ ਦੇਖਣ ਨੂੰ ਨਹੀਂ ਮਿਲਦੀ, ਪਰ ਜਦੋਂ ਗੱਲ ਆਉਂਦੀ ਹੈ ਖੈਰੇ ਨੂੰ ਜਵਾਬ ਦੇਣ ਦੀ, ਜਦੋਂ ਗੱਲ ਆਉਂਦੀ ਹੈ ਬਾਜਵੇ ਨੂੰ ਜਵਾਬ ਦੇਣ ਦੀ, ਜਦੋਂ ਸੁਖਬੀਰ ਬਾਦਲ ਨੂੰ ਜਵਾਬ ਦੇਣਾ ਹੁੰਦਾ ਹੈ, ਉਸ ਲਈ ਆਪਾਂ ਦੇਖਦੇ ਹਾਂ ਕਿ ਟਵੀਟ ਮਾਨ ਸਾਹਿਬ ਬੜੇ ਟਿਕਾ ਕੇ ਜਿਹੜਾ ਸਟਾਇਰ ਲਈ ਉਹ ਜਾਣੇ ਜਾਂਦੇ ਸੀ ਉਸ ਰੂਪ 'ਚ ਕਰਦੇ ਨੇ। ਇਹ ਕੀ ਲੱਗਦਾ ਜਿੱਦਾਂ ਹੁਣ 50,000 ਕਰੋੜ ਰੁਪਏ ਦਾ ਜਿਹੜਾ ਹੋਰ ਇਹਨਾਂ ਨੇ ਐਡ ਔਨ ਕਰ ਦਿੱਤਾ ਕਰਜ਼ਾ ਸਾਰਾ, ਤੇ ਉਸ ਤੋਂ ਬਾਅਦ ਫਿਰ ਵੀ ਇਦਾਂ ਦੀਆਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰਨੀਆਂ। ਇੱਕ ਮੁੱਖ ਮੰਤਰੀ ਵਾਲਾ ਲੈਵਲ ਇਹ ਹੋਣਾ ਚਾਹੀਦਾ, ਜਾਂ ਮੰਨਦੇ ਹੋ ਕਿ ਇਹ ਲੈਵਲ ਹੈ ਮੁੱਖ ਮੰਤਰੀ ਦਾ? ਦੇਖੋ ਮਾਨ ਸਾਹਿਬ ਹੈਗੇ ਆ ਕਮੇਡੀਅਨ, ਛੋਟੇ ਹੁੰਦੇ ਅਸੀਂ ਵੀ ਬੜਾ ਸੁਣਿਆ, ਬੜਾ ਹੱਸਿਆ, ਚੰਗੇ ਕਮੇਡੀਅਨ ਨੇ ਇੱਕ। ਪਰ ਜਦੋਂ ਇੱਕ ਕਮੇਡੀਅਨ ਸਿਆਸਤਦਾਨ ਬਣ ਜਾਂਦਾ ਨਾ, ਉਹਨੂੰ ਆਪਦਾ ਰੁਤਬਾ ਪਤਾ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਕਮੇਡੀਅਨ ਹੈ ਉਹ ਹੁਣ ਮੇਰੇ ਚੋਂ ਨਿਕਲ ਜਾਣਾ ਚਾਹੀਦਾ, ਕਿਉਂਕਿ ਵਲਾਦੀਮੀਰ ਜ਼ੈਲੈਂਸਕੀ ਨੂੰ ਵੀ ਤਾਂ ਦੇਖਦੇ ਹੀ ਆ, ਉਹ ਵੀ ਹਾਂ ਬਿਲਕੁਲ ਕਮੇਡੀਅਨ ਸੀ ਉਹ। ਤੇ ਪਰ ਉਹ ਹੁਣ ਭਗਵੰਤ ਮਾਨ ਜੀ ਚੋਂ ਨਿਕਲ ਨਹੀਂ ਰਿਹਾ। ਭਗਵੰਤ ਮਾਨ ਜੀ ਜਿਹੜੇ ਸਟਾਇਰ ਲਈ ਜਾਣੇ ਜਾਂਦੇ ਸੀ, ਜਿਹੜੇ ਉਹ ਮਸਖਰੀਆਂ ਲਈ ਜਾਣੇ ਜਾਂਦੇ ਸੀਗੇ, ਉਹਨਾਂ ਨੇ ਮਸਖਰੀਆਂ ਬੜੀਆਂ ਕੀਤੀਆਂ, ਈਵਨ ਮੈਂਬਰ ਪਾਰਲੀਮੈਂਟ ਹੋਣ ਵੇਲੇ ਵੀ ਬੜੀਆਂ ਕੀਤੀਆਂ। ਤੇ ਇਸ ਤੋਂ ਬਾਅਦ ਉਹ ਮਸਖਰੀਆਂ ਦੇ ਸਿਰ ਤੇ 2022 ਦੇ ਵਿੱਚ ਜਿੱਤੇ, ਫਲਾਣੇ ਲੀਡਰ ਦੇ ਬਾਰੇ ਮਸਖਰੀਆਂ ਕਰ ਲਈਆਂ, ਉਹਦੇ ਬਾਰੇ ਮਸਖਰੀਆਂ ਕਰ ਲਈਆਂ। ਤੇ ਪਰ ਉਹ ਹੁਣ ਵੀ ਹਜੇ ਉਹਨਾਂ ਚੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਜਿਹੜਾ ਉਹ ਇੱਕ ਕਮੇਡੀਅਨ ਹੈ ਨਾ, ਉਹ ਨਿਕਲਿਆ ਨਹੀਂ। ਮੇਰੇ ਹਿਸਾਬ ਨਾਲ ਨਿਕਲ ਜਾਣਾ ਚਾਹੀਦਾ ਸੀ ਹੁਣ, ਕਿਉਂਕਿ ਹੁਣ ਗੱਲ ਲੋਕਾਂ ਦੇ ਵੈਲਫੇਅਰ ਦੀ ਹੈ। ਤੁਸੀਂ ਲੋਕਾਂ ਦੇ ਵੈਲਫੇਅਰ ਦੀ, ਜਿਵੇਂ ਤੁਸੀਂ ਕਿਹਾ ਕਿ SYL ਦੀ ਗੱਲ ਨਹੀਂ ਕਰਦੇ ਜਾਂ ਹੋਰ ਜਿਹੜੇ ਨਸ਼ੇ ਦੀ ਗੱਲ ਨਹੀਂ ਕਰਦੇ, ਸਿਰਫ ਇੱਕ ਉਹ ਜਾਂ ਸਿਰਫ ਗੱਲ ਕੀ ਕਰਦੇ ਵੀ ਬਾਜਵੇ ਤੂੰ ਆ ਜਾ, ਸੁਖਬੀਰ ਤੂੰ ਆ ਜਾ, ਜਿਹੜਾ ਮਜੀਠੀਏ ਤੂੰ ਆ ਜਾ, ਵੀ ਆ ਜਾ ਤੂੰ, ਸਾਲਿਆਂ ਦੀ ਗੱਲ ਕਰ, ਤੂੰ ਫਲਾਣੇ ਦੀ ਗੱਲ ਕਰ, ਤੂੰ ਟੱਕ ਕਿਨੇ। ਇਹ ਲੋਕਾਂ, ਇਹ ਗੱਲਾਂ ਕਰਕੇ ਤਾਂ ਤੁਹਾਨੂੰ ਲੋਕਾਂ ਨੇ ਜਿਤਾਇਆ, ਇਹ ਗੱਲਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਹਰਾਇਆ, 92 ਤੁਹਾਨੂੰ ਸੀਟਾਂ ਦੇਤੀਆਂ। ਹੁਣ ਬਾਰੀ-ਬਾਰੀ ਉਹਨਾਂ ਨਾਲ ਉਹੀ ਗੱਲਾਂ ਕਰਕੇ ਲੋਕਾਂ ਨੂੰ ਤੁਸੀਂ ਮੂਰਖ ਬਣਾਉਣਾ ਚਾਹੁੰਦੇ ਹੋ। ਹੁਣ SYL ਦੀ ਗੱਲ ਕਰਦੇ ਹਾਂ ਆਪਾਂ। SYL ਦਾ ਮੁੱਦਾ ਪੰਜਾਬ ਲਈ ਕਿੰਨਾ ਮਹੱਤਵਪੂਰਨ ਹੈ। ਦੇਖੋ ਜਿਹੜਾ ਸੈਂਟਰ ਹੈਗੀ, ਸੈਂਟਰ ਗਵਰਨਮੈਂਟ ਹੈ, ਪਿਛਲੀਆਂ ਸਰਕਾਰਾਂ ਤੋਂ ਲੈ ਵਿੱਚੇ ਸਣੇ ਇਸ ਸਰਕਾਰ ਦੇ, ਪੰਜਾਬ ਦੇ ਹੱਕ ਦੇ ਵਿੱਚ SYL ਦਾ ਜਿਹੜਾ ਸਟੈਂਡ ਆ ਉਹ ਕੋਈ ਬਾਹਲਾ ਚੰਗਾ ਨਹੀਂ ਹੈਗਾ। ਇਹਨਾਂ ਦਾ ਜਿਹੜਾ ਹੁਣ ਮੁੱਖ ਮੰਤਰੀ ਵੀ ਲਾ ਲਓ ਤੇ ਨਾਲ ਜਿਹੜੇ ਇਹਨਾਂ ਦੇ ਬੁਲਾਰੇ ਹੈਗੇ, ਉਹ ਕਹਿ ਦਿੰਦੇ ਆ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ, ਅਸੀਂ ਕਿੱਥੋਂ ਦੇ ਦਈਏ। ਗੱਲ ਹੈ ਹੀ ਨਹੀਂ, ਪਾਣੀ ਜਾਣ ਨਹੀਂ ਦਿਆ, ਇੱਕ ਬੂੰਦ ਵੀ ਪਾਣੀ ਨਹੀਂ ਦੇਵਾਂਗੇ, ਸਾਡੇ ਕੋਲ ਇੱਕ ਬੂੰਦ ਵੀ ਹੈ ਨਹੀਂ। ਇਹ ਕੋਈ ਸਟੈਂਡ ਥੋੜੀ ਹੈ। ਦੇਖੋ ਹੁਣ ਮੈਂ ਕਿਸੇ ਮੰਤਰੀ ਨੂੰ ਕਹਾਂ ਵੀ ਤੂੰ ਮੈਨੂੰ ਆਪਦਾ ਘਰ ਦੇ ਦੇ, ਉਹ ਐਂ ਥੋੜੀ ਕਹੂਗਾ ਯਾਰ ਮੇਰੇ ਕੋਲ ਕਮਰਾ ਨਹੀਂ ਹੈਗਾ, ਮੇਰੇ ਕੋਲ ਇੱਕ ਪੈਨ ਨੂੰ ਬੈੱਡ ਨਹੀਂ ਹੈਗਾ। ਇਹ ਥੋੜੀ ਉਹ ਕਹੂਗਾ ਮੇਰੀ ਮਾਲਕੀ ਹੈ, ਮੈਂ ਤੈਨੂੰ ਕਿਉਂ ਦੇਵਾਂ। ਇਹ ਉੱਥੇ ਇਹ ਕਿਉਂ ਨਹੀਂ ਕਹਿੰਦੇ ਵੀ ਜਿਹੜਾ ਸਾਡਾ ਸੂਬਾ ਇਹ ਰੈਪੇਰੀਅਨ ਲਾਅ ਦੇ ਅਕੋਰਡਿੰਗ ਜਿਹੜੇ ਪਾਣੀ ਨੇ ਉਹ ਪੰਜਾਬ ਦੀ ਮਲਕੀਅਤ ਹੈ, ਸਾਡਾ ਸਰਮਾਇਆ ਇਹ, ਅਸੀਂ ਕਿਉਂ ਦਈਏ।
ਜਿਹੜਾ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ 5 ਦਰਿਆ ਸੀਗੇ, 2 ਤੇ ਪਾਕਿਸਤਾਨ ਵਾਲੇ ਪਾਸੇ ਚਲੇ ਗਏ, ਠੀਕ ਹੈ, ਸਤਲੁਜ, ਬਿਆਸ ਤੇ ਰਾਵੀ ਬਚੇ ਆ। ਹੁਣ ਸਤਲੁਜ ਤੇ ਬਿਆਸ ਹੈ ਜਿਹੜਾ, ਇਹਦਾ ਜਿਹੜਾ ਅੱਪਰ ਰੈਪੇਰੀਅਨ ਸੂਬਾ ਹੈਗਾ ਉਹ ਹੈਗਾ ਹਿਮਾਚਲ, ਠੀਕ ਹੈ, ਰਾਵੀ ਦਾ ਹੈਗਾ ਆਪਣਾ ਜੰਮੂ ਕਸ਼ਮੀਰ। ਜਿਹੜਾ ਪੰਜਾਬ ਹੈ ਦੋਨਾਂ ਚ ਲੋਅਰ ਰੈਪੇਰੀਅਨ ਰਾਜ ਹੈ, ਠੀਕ ਹੈ। ਪੰਜਾਬ ਦਾ ਜਿਹੜਾ ਹੜ੍ਹ ਆਉਣੇ ਆ ਪੰਜਾਬ ਚ ਆਉਣੇ ਆ, ਜੇ ਤਬਾਹੀ ਹੋਣੀ ਹੈ ਪੰਜਾਬ ਚ ਹੋਣੀ ਹੈ। ਆਪਾਂ ਦੇਖਿਆ ਹੀ ਹੈ ਪਿੱਛੇ ਕਿੰਨਾ ਬੁਰਾ ਹਾਲ ਰਿਹਾ। ਹਰਿਆਣੇ ਨੇ ਤਾਂ ਉੱਥੋਂ ਤੋਂ ਬੰਨ ਦੇ ਉੱਤੇ ਆਪਦੀ ਪੁਲਿਸ ਲਾਦੀ ਕਿ ਇੱਥੋਂ ਕੋਈ ਮਾੜਾ ਮੋਟਾ ਪਾਣੀ ਵੀ ਤੁਪਕਾ ਵੀ ਨਾ ਚਲਾ ਜਾਵੇ ਉਧਰ ਨੂੰ। ਜਦੋਂ ਹੜ੍ਹਾਂ ਦਾ ਹੜ੍ਹ ਆਉਂਦੇ ਆ ਤੇ ਅਸੀਂ ਸਹੀਏ, ਫਸਲਾਂ ਸਾਡੀਆਂ ਖਰਾਬ ਹੋਣ, ਜਿਹੜਾ ਕੋਈ ਪਸ਼ੂ ਆਉਂਦਾ ਹੈਗਾ, ਪਸ਼ੂ ਸਾਡਾ ਮਰੇ, ਤੇ ਜਿਹੜੀ ਬਰਬਾਦੀ ਹੋਵੇ ਸਾਡੀ ਹੋਵੇ, ਹਨਾ। ਤੇ ਜਦੋਂ ਗੱਲ ਹੋਵੇ ਪਾਣੀ ਦੀ, ਜਦੋਂ ਪਾਣੀ ਦੀ ਗੱਲ ਹੋਵੇ ਤੇ ਉਦੋਂ ਜਦੋਂ ਹੜ੍ਹਾਂ ਦੀ ਗੱਲ ਆਉਂਦੀ ਹੈ ਤੇ ਹੜ੍ਹਾਂ ਦਾ ਪਾਣੀ ਇਕੱਲਾ ਅਸੀਂ ਸਹੀਏ, ਸਭ ਬਰਬਾਦੀ ਅਸੀਂ ਕਰੀਏ। ਉਹ ਹਰਿਆਣਾ ਕਿਉਂ ਨਹੀਂ ਕਰਾ ਸਕਦਾ? ਉਹ ਪਾਣੀ ਉਦੋਂ ਰਾਜਸਥਾਨ ਕਿਉਂ ਨਹੀਂ ਲੈ ਸਕਦਾ? ਇਸੇ ਤਰੀਕੇ ਸਾਨੂੰ ਸਮਝਣਾ ਚਾਹੀਦਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਰਮਾਏ ਹੁੰਦੇ ਆ ਸਾਡੇ ਇੰਟਰਸਟੇਟ ਮੈਟਰ ਨੇ, ਇੰਟਰਸਟੇਟ ਨਹੀਂ ਹੈਗੇ। ਤੇ ਇਸ ਕਰਕੇ ਪੰਜਾਬ ਦਾ ਹੱਕ ਹੈ, ਪੰਜਾਬ ਤੈਅ ਕਰੂਗਾ, ਅਸੀਂ ਤੈਅ ਕਰਾਂਗੇ ਦੇਣਾ ਨਹੀਂ ਦੇਣਾ, ਕਿੰਨੇ ਪੈਸੇ ਲੈ ਕੇ ਦੇਣਾ। ਸਾਡਾ ਜਿਹੜਾ ਪਾਣੀ ਹੁਣ ਤੱਕ ਧੱਕੇ ਨਾਲ ਇਹਨਾਂ ਨੇ ਰੈਪੇਰੀਅਨ ਲਾਅ ਦਾ ਜਿਹੜਾ ਮੁੱਦਾ ਹੈਗਾ, ਰੈਪੇਰੀਅਨ ਲਾਅ ਦੀ ਉਲੰਘਣਾ ਕਰਕੇ ਹੁਣ ਤੱਕ ਇੰਨਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਦਿੱਤਾ ਹੋਇਆਗਾ, ਅਸੀਂ ਤੇ ਉਹਦਾ ਮੁੱਲ ਮੰਗਦੇ ਪਏ ਆ। ਹੁਣ ਦਿਨਾਂ ਦੇ ਬੜੀ ਮੁੱਖ ਤਾਂ ਸੱਤ ਕਹਿੰਦੇ ਜਿਹੜੀ ਸਾਨੂੰ ਜਿਹੜਾ ਹੁਣ ਤੱਕ ਥੋੜੀ ਪਾਣੀ ਵਰਤਿਆ ਸਾਨੂੰ ਉਹਦੀ ਰਾਇਲਟੀ ਦਿਓ ਜਾ ਕੇ। ਕਿਉਂਕਿ ਤੁਸੀਂ ਹੁਣ ਐਗਜ਼ਾਮਪਲ ਲੈ ਲਓ ਵੀ ਰਾਜਸਥਾਨ ਕੋਲੇ ਜਿਹੜਾ ਸਰਮਾਇਆ ਉਹ ਕੀ ਹੈ? ਮਾਰਬਲ ਹੈ। ਮਾਰਬਲ ਆਉਂਦਾ, ਉਹ ਸਟੇਟ ਦਾ ਮੈਟਰ ਹੈ, ਸਟੇਟ ਦੇ ਸਾਹਮਣੇ ਮਾਰਬਲ ਉਹ ਵੇਚਦੀ ਆ। ਉਦੋਂ ਬਾਅਦ ਅਸੀਂ ਉੱਥੋਂ ਲੈਂਦੇ ਹਾਂ ਕਿ ਕੋਠੀ ਦੇ ਵਿੱਚ 20-25 ਲੱਖ ਦਾ ਮਾਰਬਲ ਲੱਗ ਜਾਂਦਾ, ਚੰਗੀਆਂ ਕੋਠੀਆਂ ਦੇ ਵਿੱਚ, ਛੋਟੀਆਂ ਦੇ ਵਿੱਚ 5-5 ਲੱਖ ਦਾ ਮਾਰਬਲ ਲੱਗ ਜਾਂਦਾ। ਕੀ ਸਾਨੂੰ ਫ੍ਰੀ ਮਿਲਦਾ ਉਹ? ਤੇ ਪਾਣੀ ਤੇ ਉਦੋਂ ਵੀ ਮਹਿੰਗੀ ਚੀਜ਼ ਹੈ। ਜੇ ਮਾਰਬਲ ਅਸੀਂ ਨਹੀਂ ਲਾਵਾਂਗੇ ਸਰਜੂ, ਪਾਣੀ ਨਹੀਂ ਲਵਾਂਗੇ ਤੇ ਉਹ ਚੀਜ਼ ਅਸੀਂ ਫ੍ਰੀ ਕਿਉਂ ਦਈਏ? ਉਹ ਜੇ ਲੈਣੀ ਹੈ ਸਾਨੂੰ ਰਾਇਲਟੀ ਦਿਓ। ਤੇ ਇਹੀ ਚੀਜ਼ਾਂ ਉੱਥੇ ਬੋਲਦੇ ਨਹੀਂ ਨਾ ਭਗਵੰਤ ਮਾਨ ਹੋਰੀ। ਉਹਨਾਂ ਦਾ ਭਗਵੰਤ ਮਾਨ ਦਾ ਹੋਰਾਂ ਦਾ ਜਿਹੜਾ ਉੱਥੇ ਵਕੀਲ ਹੈ ਕੋਰਟ ਦੇ ਵਿੱਚ ਕਹਿੰਦਾ ਪਿਆ ਜੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਨਾ, ਉਹ ਆਪੋਜੀਸ਼ਨ ਪਾਰਟੀਆਂ ਸਾਡੇ ਤੇ ਪ੍ਰੈਸ਼ਰ ਪਾਉਂਦੀਆਂ ਨੇ, ਤਾਂ ਕਰਕੇ ਅਸੀਂ ਤੇ ਜਿਹੜੇ ਕਿਸਾਨਾਂ ਨੇ ਉਹ ਜ਼ਮੀਨ ਜਿਹੜੀ ਹੈਗੀ ਦੁਬਾਰਾ ਐਕਵਾਇਰ ਕਰ ਲਈ, ਇਸ ਕਰਕੇ ਅਸੀਂ ਬਣਾ ਨਹੀਂ ਸਕਦੇ ਜੀ। ਤੁਸੀਂ ਉੱਥੇ ਆਪਦੇ ਰੈਪੇਰੀਅਨ ਲਾਅ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਆਪਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰਦੇ? ਆਪਦੀ ਮਾਲਕੀ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਰਾਇਲਟੀ ਦੀ ਗੱਲ ਕਿਉਂ ਨਹੀਂ ਕਰਦੇ ਕਿ ਸਾਡੇ ਨਾਲ ਜਿਹੜਾ ਰੈਪੇਰੀਅਨ ਲਾਅ ਜਿਹੜਾ ਧੱਕਾ ਹੋਇਆਗਾ ਉਹ ਰੈਪੇਰੀਅਨ ਲਾਅ ਦੇ ਅਗੇਂਸਟ ਜਾ ਕੇ ਜਿਹੜਾ ਹੁਣ ਪਾਣੀ ਹੁਣ ਵੀ ਜਾ ਰਿਹਾ ਇਹ ਵੀ ਰੈਪੇਰੀਅਨ ਲਾਅ ਦੇ ਅਗੇਂਸਟ ਜਾ ਕੇ ਜਾ ਰਿਹਾ। ਕਿਉਂਕਿ ਹਰਿਆਣੇ ਦੇ ਵਿੱਚ ਜਮਨਾ ਹੈਗੀ ਹੈ, ਉਹਦਾ ਪਾਣੀ ਤਾਂ ਸਾਰਾ 100% ਹਰਿਆਣੇ ਦਾ। ਤੇ ਸਾਡੇ ਜਿਹੜੇ ਰਿਵਰ ਹੈਗੇ ਉਹਨਾਂ ਦਾ ਪਾਣੀ ਅਸੀਂ ਹੋਰਾਂ ਪਾਸੇ ਵੰਡਦੇ ਫਿਰਦੇ ਹਾਂ, ਉਹ ਵੀ ਫ੍ਰੀ ਦੇ ਵਿੱਚ। ਤੇ ਇਹ ਧੱਕਾ ਇਕੱਲਾ ਪੰਜਾਬ ਨਾਲ ਹੀ ਹੋਵੇ? ਜਿਹੜਾ ਪਾਣੀ ਹੈ ਇਕੱਲਾ ਪੰਜਾਬ ਨਹੀਂ ਵੰਡਣਾ, ਹੋਰ ਸੂਬਿਆਂ ਨੇ ਕਿਉਂ ਨਹੀਂ ਵੰਡਣਾ? ਤੇ ਇਸੇ ਕਰਕੇ ਹੁਣ ਪੰਜਾਬ ਸਰਕਾਰ ਦਾ ਜਿਹੜਾ ਸਟੈਂਡ ਹੈ, ਕਿਉਂਕਿ ਦਿੱਲੀ ਇਹਨਾਂ ਦੀ ਹੈਗੀ ਹੈ ਤੇ ਹਰਿਆਣੇ ਦੇ ਵਿੱਚ ਇਹ ਵਾਅਦੇ ਕਰਦੇ ਫਿਰਦੇ ਆ ਕਿ ਅਸੀਂ SYL ਬਣਾਵਾਂਗੇ, ਤੇ ਦੋਗਲਾ ਸਟੈਂਡ ਹੈ। ਹੁਣ ਦਿੱਲੀ ਇਹ ਕਹਿ ਦਿੰਦੇ ਆ ਜੀ ਪਾਣੀ ਸਭ ਕੋ ਮਿਲਣਾ ਚਾਹੀਏ, ਹਰਿਆਣੇ 'ਚ ਕਹਿ ਦਿੰਦੇ ਆ ਜੀ ਇਹ ਪਾਣੀ ਅਸੀਂ ਲੈ ਕੇ ਰਹਾਂਗੇ SYL ਦਾ, ਟੇਲਾਂ ਤੱਕ ਪਾਣੀ ਪਹੁੰਚਾ ਦਿਆਂਗੇ। ਤੇ ਪੰਜਾਬ 'ਚ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ। ਉਹਦੇ ਹੁਣ ਦੋ ਉੱਥੇ ਕੋਠੀਆਂ ਨੇ ਪੰਜਾਬ ਦੀਆਂ, 65 ਨੰਬਰ ਤੇ 64 ਨੰਬਰ। 65 ਨੰਬਰ 'ਚ ਬੈਠੇ ਚੀਮਾ ਜੀ ਪ੍ਰੈਸ ਕਾਨਫਰੰਸ ਕਰੀ ਜਾਂਦੇ ਆ ਆਪਣੇ ਮੰਤਰੀ ਪੰਜਾਬ ਦੇ ਕਿ ਅਸੀਂ ਪਾਣੀ ਨਹੀਂ ਦੇਣਾ ਜੀ, ਹਮ ਇੱਕ ਬੂੰਦ, ਸਾਡੇ ਕੋਲ ਤਾਂ ਬੂੰਦ ਵੀ ਨਹੀਂ ਹੈਗੀ। ਤੇ 64 ਨੰਬਰ 'ਚ ਬੈਠੇ ਇਹਨਾਂ ਨੇ ਹਰਿਆਣੇ ਵਾਲੇ ਬਿਠਾ ਰੱਖਿਆ, ਆਪਦੇ ਆਪ ਵਾਲੇ ਹਰਿਆਣੇ ਵਾਲੇ, ਉਹ ਕਹਿੰਦੇ ਅਸੀਂ SYL ਦਾ ਪਾਣੀ ਲੈ ਕੇ ਦਿਖਾਵਾਂਗੇ, ਸਾਡਾ ਹੱਕ ਹੈਗਾ। ਤੇ ਦੋਨਾਂ ਵਾਸਤੇ ਮੀਡੀਆ ਬੁਲਾਇਆ ਕਿਹਨੇ? ਪੰਜਾਬ ਦੇ DPRO ਨੇ। ਮਤਲਬ ਤੁਸੀਂ ਦੇਖੋ ਨਾ ਵੀ ਕਿਵੇਂ ਮੂਰਖ ਬਣਾਇਆ ਜਾ ਰਿਹਾ। ਦਿੱਲੀ ਬੈਠੇ ਕੇਜਰੀਵਾਲ ਜੀ ਬਿਆਨ ਦੇ ਦਿੰਦੇ ਵੀ ਪਾਣੀ ਪਰ ਰਾਜਨੀਤੀ ਨਹੀਂ ਕਰਨੀ ਜੀ, ਸਭ ਕੁਝ ਮਿਲਣਾ ਚਾਹੀਏ। ਇਹ ਹੁਣ ਕੀ ਹੈ ਇਹਨਾਂ ਦਾ ਮਾਡਲ? ਇਹ ਹੈ ਵੀ ਜਿਹੜਾ SYL ਤੇ ਰਾਜਨੀਤੀ ਕਰਨੀ ਹੈ ਹੁਣ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ। ਸੁਪਰੀਮ ਕੋਰਟ ਦੇ ਵਿੱਚ ਕੱਚੀਆਂ ਦਲੀਲਾਂ ਦਿੱਤੀਆਂ ਵੀ ਉੱਥੋਂ ਅਸੀਂ ਕੇਸ ਹਾਰ ਜਾਈਏ ਤੇ ਇੱਧਰ ਆ ਕੇ ਕਹਿ ਦਈਏ ਤਾਂ ਸੁਪਰੀਮ ਕੋਰਟ ਨੇ ਦੇਣਾ ਪਊਗਾ। ਪੰਜਾਬ 'ਚ ਸੁਪਰੀਮ ਕੋਰਟ ਦਾ ਨਾਂ ਲੈ ਕੇ ਲੈ ਲਓ, ਹਰਿਆਣੇ ਦੇ ਵਿੱਚ ਕਹਿਤਾ ਅਸੀਂ ਵਾਅਦਾ ਕੀਤਾ ਸੀ ਪੂਰਾ ਕੀਤਾ, ਦਿੱਲੀ ਦੇ ਵਿੱਚ ਫਿਰ ਉੱਧਰੋਂ ਦਿੱਲੀ 'ਚ ਵੀ ਪਾਣੀ ਲੈ ਜਾਣਗੇ। ਇਹ ਮੂਰਖ ਬਣਾਉਂਦੇ ਪਏ ਆ ਲੋਕਾਂ ਨੂੰ, ਪਰ ਇਹ ਨੰਗੇ ਹੋ ਚੁੱਕੇ ਆ ਲੋਕ। ਪੰਜਾਬ ਦੇ ਬਿਲਕੁਲ ਆਪਣਾ ਪਾਣੀ ਫ੍ਰੀ ਨਹੀਂ ਦੇਣਗੇ, ਕੋਈ SYL ਨਹੀਂ ਬਣਾਉਣ ਦੇਣਗੇ, ਨਹੀਂ ਬਣ ਸਕਦੀ ਪੰਜਾਬ ਦੇ ਵਿੱਚ। ਹਿਸਟਰੀ ਇਹਨਾਂ ਨੂੰ ਪੜ੍ਹਨੀ ਚਾਹੀਦੀ ਹੈ ਵੀ ਕਿੰਨੇ ਲੋਕ ਉਦੋਂ ਕਾਲਾ ਦੌਰ ਸੀ, ਕਿੰਨੇ ਲੋਕ ਮਰੇ, ਕੀ ਹਾਲ ਹੋਇਆ ਪੰਜਾਬ ਦੇ ਵਿੱਚ, ਮਾਹੌਲ ਖਰਾਬ ਰਿਹਾ ਇੰਨਾ ਟਾਈਮ, ਵੀ ਉਹ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਕਿਉਂ ਛੇੜਦੇ ਹੋ? ਪੰਜਾਬ ਦਾ ਮਾਹੌਲ ਕੋਈ ਸਾਹਮਣੇ ਦੁਬਾਰਾ? ਇਹ ਦੇਖੋ, ਇਹਨਾਂ ਨੂੰ ਸਿਰਫ ਰਾਜਨੀਤੀ ਦਿਖਦੀ ਹੈ, ਪੰਜਾਬ ਦੇ ਲੋਕਾਂ ਦਾ ਜਿਹੜਾ ਹਾਲ ਉਹ ਨਹੀਂ ਦਿਖਦਾ। ਪਰ ਇਹਨਾਂ ਨੂੰ ਸੰਭਲ ਜਾਣਾ ਚਾਹੀਦਾ, ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ। ਆਪਦਾ ਚੰਗਾ ਕੋਈ ਵਕੀਲ ਕਰਕੇ ਹੁਣ ਖਹਿਰੇ ਵਾਸਤੇ ਵੀ ਤਾਂ ਵਕੀਲ ਬੁਲਾਇਆ ਹੀ ਹੈ ਨਾ ਬਾਹਰੋਂ।
ਖੈਰੇ ਨੂੰ ਉੱਥੇ ਜੇਲ੍ਹ ਦੇ ਵਿੱਚ ਰੋਕਣਾ ਜ਼ਰੂਰੀ ਹੈ। SYL ਤੇ ਜੂਨੀਅਰ ਵਕੀਲ ਭੇਜ ਕੇ ਤੁਸੀਂ ਕੋਈ ਕੱਚੀ ਦਲੀਲ ਦਿੰਦੇ ਪਏ, ਉਹਦੇ ਵਾਸਤੇ ਕੋਈ ਚੰਗਾ ਵਕੀਲ ਕਰ ਲਓ, ਲੋਕ ਐਪਰੀਸ਼ੀਏਟ ਵੀ ਕਰਨਗੇ। ਇੱਕ ਹੋਰ ਸਵਾਲ ਮੰਨ ਕੇ ਬਈ ਮੈਂ ਜੋੜ ਦਿਆਂ, ਇੱਕ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜਾ ਵਾਅਦਾ ਕੀਤਾ ਜਾਂਦਾ ਹੈ, ਲੀਡਰ ਆਖਦੇ ਨੇ ਕਿ ਅਸੀਂ ਬੂੰਦ ਵੀ ਪਾਣੀ ਦਾ ਜਾਣ ਨਹੀਂ ਦੇਵਾਂਗੇ। ਆਲਰੇਡੀ 70% ਪਾਣੀ ਪੰਜਾਬ ਦੀਆਂ ਦਰਿਆਵਾਂ ਦੇ ਵਿੱਚੋਂ ਹੁੰਦਾ ਹੋਇਆ ਹੋਰ ਸਟੇਟਾਂ ਨੂੰ ਜਾ ਰਿਹਾ ਹੈ। ਇਹ ਇੱਕ ਕੱਚੀ ਅਤੇ ਬਿਲਕੁਲ ਕਹਿ ਲਈਏ ਵੀ ਨਲਾਇਕਾਂ ਵਾਲੀ ਜਿਹੜੀ ਇਹ ਬਿਆਨ ਦਿੰਦੇ ਨੇ ਜਿਹੜੇ ਸਾਰੇ ਲੀਡਰ ਨੇ। ਪਰ ਅੱਗੇ ਚੱਲੀਏ, ਤੁਸੀਂ ਉਹ ਗੱਲ ਕਰ ਰਹੇ ਸੀ ਵਕੀਲ ਦੀ, ਉੱਥੋਂ ਗੱਲ ਆ ਗਈ ਕਿ ਏਜੀ ਬੜੇ ਦਵਾ ਦਵ ਬਦਲੇ ਜਾ ਰਹੇ ਨੇ, ਹਾਲੇ ਪੌਣੇ 2 ਸਾਲ ਹੋਣ ਨੂੰ ਨੇ ਤੇ ਹੁਣ ਏਜੀ ਗੈਰੀ ਜੀ ਨੂੰ ਲਾਤਾ ਹੈ। ਕਹਿੰਦੇ ਪਿਛਲੇ ਵਾਲੇ ਏਜੀ ਤੋਂ ਖੁਸ਼ ਨਹੀਂ ਸੀ ਸਰਕਾਰ, ਉਹ ਥੋੜਾ ਕੱਚਾ ਜਿਹਾ ਸਟੈਂਡ ਰੱਖਦੇ ਸੀ, ਭਾਰ ਪਾਉਣ ਚ ਅਸਮਰੱਥ ਸੀ। ਦੂਜਾ ਕਹਿੰਦੇ ਉਹਨਾਂ ਦਾ ਕ੍ਰਿਮੀਨਲ ਜਿਹੜਾ ਕੇਸ ਲੜਨ ਦਾ ਜ਼ਿਆਦਾ ਤਜਰਬਾ ਸੀ, ਤਾਂ ਕਰਕੇ ਇਹਨਾਂ ਨੂੰ ਚੇਂਜ ਕਰਕੇ ਤੇ ਹੁਣ ਗੈਰੀ ਹੋਣਾ ਨੂੰ ਲਾਇਆ। ਕੀ ਲੱਗਦਾ ਅਸਲ ਚ ਪਿੱਛੇ ਕਹਾਣੀ ਕੀ ਹੈ, ਕਿਉਂ ਬਾਰ-ਬਾਰ ਏਜੀ ਬਦਲਣਾ ਪੈ ਜਾਂਦਾ? ਦੇਖੋ ਜੀ, ਪਿੱਛੇ ਕਹਾਣੀ ਇਹ ਹੈ ਵੀ ਇਹ ਕਰਦੇ ਨੇ ਬਲੰਡਰ। SYL ਦੇ ਮੁੱਦੇ 'ਚ ਬਲੰਡਰ ਕੀਤਾ, ਠੀਕ ਹੈ। ਉਸ ਤੋਂ ਪਹਿਲਾਂ ਪੰਚਾਇਤਾਂ ਵਾਲੇ ਮੁੱਦੇ 'ਚ ਬਲੰਡਰ ਕੀਤਾ, ਤੇ ਪੰਚਾਇਤਾਂ ਵਾਲੇ ਜਿਹੜਾ ਮੁੱਦੇ 'ਚ ਬਲੰਡਰ ਹੋਇਆ ਵੀ ਪੰਚਾਇਤਾਂ ਭੰਗ ਕਰਨਾ, ਤੇ ਕੋਰਟ ਨੇ ਕਿਹਾ ਨਹੀਂ ਕਰਨੀਆਂ, ਉਹ ਗੱਲ ਸਾਰੀ ਹੁਣ ਏਜੀ ਤੇ ਪਾਉਣੀ ਹੈ। ਏਜੀ ਪਾ ਕੇ ਏਜੀ ਸਸਪੈਂਡ ਕਰਤਾ, ਹੋਰ ਨਵਾਂ ਲਾ ਲਿਆ ਏਜੀ। ਇਹ ਮਜ਼ਾਕ ਬਣਾ ਰੱਖਿਆ ਇਹਨਾਂ ਨੇ। ਹੁਣ ਜਿਹੜੇ ਨਵੇਂ ਏਜੀ ਲਾਏ ਨੇ, ਉਹ ਜਿਹੜਾ ਬੇਅਦਬੀ ਵਾਲੇ ਕੇਸ 'ਚ ਉਹ ਤਾਂ ਕੇਸ ਲੜਦੇ ਪਏ ਸੀਗੇ ਪੰਜਾਬ ਸਰਕਾਰ, ਉਹ ਕਿਵੇਂ ਹੁਣ ਹੱਕ 'ਚ ਕਰਨਗੇ? ਉਹ ਤਾਂ ਉਹਨਾਂ ਵੱਲੋਂ ਵਕੀਲ ਸੀਗੇ। ਜਿਹੜੇ ਬੱਚੇ ਕੱਚੇ ਅਧਿਆਪਕ ਸੀਗੇ, ਉਹਨਾਂ ਦੇ ਵਕੀਲ ਸੀਗੇ, ਹੁਣ ਉਹ ਇੱਧਰ ਨੂੰ ਆ ਗਏ। ਹੁਣ ਕਿਵੇਂ ਜਸਟੀਫਾਈ ਕਰਨਗੇ ਉਹਨਾਂ ਤੋਂ ਉਹ ਕੇਸਾਂ ਨੂੰ, ਦੱਸੋ? ਤੇ ਇਹ ਸਰਕਾਰ ਦੀ ਨਲਾਇਕੀ ਹੈ ਵੀ। ਹੁਣ ਤੁਸੀਂ ਐਂ ਦੇਖੋ ਵੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ। ਹੁਣ ਸੁਖਪਾਲ ਸਿੰਘ ਖਹਿਰਾ ਦੀ ਜਦੋਂ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਪਾਈ, ਸਰਕਾਰ ਕਹਿੰਦੀ ਸਾਨੂੰ 10 ਦਿਨ ਦਾ ਸਮਾਂ ਦਿਓ, ਸਾਡਾ ਜਿਹੜਾ ਵਕੀਲ ਦਿੱਲੀ ਆਉਣਾ ਹੈਗਾ, ਤੇ ਉਹਦੀ ਫਲਾਈਟ ਮਿਸ ਹੋ ਗਈ। ਕੋਰਟ ਕਹਿੰਦਾ ਨਹੀਂ, ਤੁਸੀਂ ਕੱਲ੍ਹ ਨੂੰ ਆਓ। ਹੁਣ ਤੁਸੀਂ ਐਂ ਦੇਖੋ ਵੀ ਪੰਜਾਬ ਦੇ ਕੋਲੇ ਜਿਹੜੇ ਲਾ ਆਫਿਸਰ ਨੇ, 150 ਦੇ ਕਰੀਬ ਲਾ ਆਫਿਸਰ ਨੇ ਪੰਜਾਬ, ਜਿਹੜੇ ਕਿ 1.5 ਲੱਖ ਤਨਖਾਹ ਲੈਂਦੇ ਨੇਗੇ ਮਹੀਨੇ ਦੀ, ਜਿਹੜੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਨੇ। ਉਹ ਜਿਹੜੇ 150 ਵਕੀਲ ਤੁਸੀਂ ਰੱਖਿਆ ਹੋਇਆ ਹੈਗਾ, ਪਾਲਿਆ ਹੋਇਆ, ਜਿਹਦੀ ਤਨਖਾਹ ਤੁਸੀਂ 1.5-2 ਕਰੋੜ ਰੁਪਏ ਮਹੀਨੇ ਦੀ ਝੱਲ ਦਿਓਗੇ, ਉਹ ਕੀ ਕਰਦੇ ਆ? ਤੁਸੀਂ ਜੇ ਵਕੀਲ ਖਹਿਰੇ ਵਾਸਤੇ ਦਿੱਲੀੋਂ ਲੈ ਕੇ ਆਉਣਾ ਹੈ, ਤੇ ਉਹ ਵਕੀਲਾਂ ਦਾ ਤੁਸੀਂ ਕੀ ਕਰਨਾ? ਉੱਥੇ ਚੰਗੇ ਵਕੀਲ ਰੱਖੋ। ਤੇ ਜੇ ਤੁਹਾਨੂੰ ਲੱਗਦਾ ਵੀ ਖਹਿਰੇ ਨੂੰ ਅੰਦਰ ਰੱਖਣਾ ਇੰਨਾ ਇੰਪੋਰਟੈਂਟ ਹੈ, ਫਿਰ SYL ਕਿਉਂ ਨਹੀਂ ਇੰਪੋਰਟੈਂਟ ਹੈਗੀ? SYL ਵਾਸਤੇ ਤੁਸੀਂ ਕਿਉਂ ਨਹੀਂ ਕੋਈ ਚੰਗਾ ਵਕੀਲ ਕਰ ਸਕਦੇ? ਜਿਹੜਾ ਵੱਡਾ ਵਕੀਲ ਕਿਉਂ ਨਹੀਂ ਕਰ ਸਕਦੇ, ਜਿਹਨੂੰ ਕਿ ਲੋਕ ਕਹਿਣਗੇ ਵੀ ਹਾਂ ਯਾਰ ਕਰੋ? ਅਸੀਂ ਤੇ ਕਹਿੰਦੇ ਆ ਵੀ ਤੁਸੀਂ ਕੋਈ ਚੰਗਾ ਵਕੀਲ ਕਰੋ, SYL ਦੀ ਚੰਗੀਆਂ ਦਲੀਲਾਂ ਰੱਖੋ, ਪਰ ਉਹ ਰੱਖਣੀਆਂ ਨਹੀਂ ਨਾ, ਕਿਉਂਕਿ ਦਿੱਲੀ ਤੇ ਹਰਿਆਣਾ ਦਾ ਇੰਟਰਸਟ ਵੀ ਇਹਨਾਂ ਦਾ ਵੱਖਰਾ ਹੈ। ਇਹ ਅੰਦਰੋਂ ਤੇ ਇਹ ਚਾਹੁੰਦੇ ਨੇ ਵੀ SYL ਬਣ ਜੇ, ਅਸੀਂ ਹਰਿਆਣੇ 'ਚ ਇਸ ਦੀ ਮਸ਼ਹੂਰੀ ਕਰੀਏ, ਤੇ ਦਿੱਲੀ ਨੂੰ ਵੀ ਅਸੀਂ ਪਾਣੀ ਲੈ ਕੇ ਜਾਈਏ, ਵੱਡੇ ਪੱਧਰ ਤੇ ਨੈਸ਼ਨਲ ਪਾਰਟੀ ਬਣ ਕੇ ਉੱਭਰੀਏ। ਹਾਂਜੀ ਹਾਂ, ਇਹ ਪੰਜਾਬ ਦੇ ਕੋਈ ਇੰਟਰਸਟ ਨਹੀਂ ਇਹ ਵਾਚ ਕਰ ਰਹੇ, ਸਿਰਫ ਇਹ ਪੋਲਿਟਿਕਸ ਕਰਦੇ ਪਏ, ਜਿਹੜਾ ਕਿ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ। ਤੇ ਇਹਨਾਂ ਨੂੰ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ। ਹਿਸਟਰੀ ਪੜ੍ਹ ਲੈਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਕੀ ਹੋਇਆ, ਕੀ ਪੰਜਾਬ ਦੇ ਲੋਕ ਇਹੋ ਜਿਹੀਆਂ ਗੱਲਾਂ ਤੋਂ ਡਰਦੇ ਆ, ਜਾਂ ਇਹੋ ਜਿਹੀ ਗੱਲਾਂ ਹੋਣ ਦੇਣਗੇ? ਨਹੀਂ ਹੋਣ ਦੇਣਗੇ ਕਦੇ ਵੀ। ਆਖਰੀ ਸਵਾਲ ਬਾਈ ਜੀ, ਐਜ਼ ਏ ਵਿਸਲ ਬਲੋਅਰ ਪੰਜਾਬ ਦੇ ਖਾਸ ਕਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹਾ ਸਮਰਥਨ ਉਹ ਇਹੋ ਜਿਹੇ ਲੋਕਾਂ ਦਾ ਕਰਨ ਜਿਹੜੇ ਸਰਕਾਰ ਦੀਆਂ ਨਾਕਾਮੀਆਂ ਨੂੰ ਸਾਹਮਣੇ ਲਿਆਉਂਦੇ ਨੇ? ਤੇ ਆਖਰੀ ਸਵਾਲ ਹੈ ਇਹ, ਇਸ ਤੇ ਜਰਾ ਚਾਨਣਾ ਪਾ। ਦੇਖੋ ਜੀ, ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਜਿੰਨੇ ਵੀ ਲੋਕ ਇੱਥੇ ਬੈਠੇ ਹੋ, ਚਾਹੇ ਬਾਹਰ ਬੈਠੇ ਹੋਗੇ, ਤੁਸੀਂ ਉਹਨਾਂ ਲੋਕਾਂ ਦੀ ਸਪੋਰਟ ਜ਼ਰੂਰ ਕਰਿਆ ਕਰੋ ਜਿਹੜੇ ਮਾੜਾ ਜਿਹਾ ਵੀ ਬੋਲਦੇ ਨੇ, ਤੇ ਜਿਹੜੇ ਕਿ ਸਰਕਾਰ ਦੀ ਗੱਲ ਕੋਈ ਚੱਜ ਨਾਲ ਦੱਸਦੇ ਕਿ ਸਰਕਾਰ ਦੀ, ਚਾਹੇ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਹੈਗੇ ਹੋ ਚਾਹੇ ਨਹੀਂ ਹੈਗੇ, ਤੁਸੀਂ ਬਾਹਰ ਬੈਠੇ ਹੋਗੇ, ਤੁਸੀਂ ਹੋ ਸਕਦਾ ਮਾਨਸਾ ਦੀ ਗੱਲ ਹੋਵੇ, ਤੁਸੀਂ ਪਟਿਆਲੇ 'ਚ ਬੈਠੇ ਹੋ, ਜਾਂ ਬੰਗਲੌਰ 'ਚ ਬੈਠੇ ਹੋ, ਜਾਂ ਕੈਨੇਡਾ ਅਮਰੀਕਾ ਬੈਠੇ ਹੋ, ਤੁਹਾਨੂੰ ਸੱਚ ਜਿਹੜਾ ਬੰਦਾ ਗਰਾਊਂਡ 'ਤੇ ਉਹ ਨਹੀਂ ਦੱਸਣਾ, ਜਿਹੜਾ ਵਿਸਲ ਬਲੋਅਰ ਹੈ ਉਹ ਨਹੀਂ ਦੱਸਣਾ, ਕਿਉਂਕਿ ਪੱਤਰਕਾਰ ਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹਨਾਂ ਨੇ ਖਰੀਦ ਲਏ, ਬਹੁਤ ਥੋੜ੍ਹੇ ਬਚੇ ਆ। ਵਿਸਲ ਬਲੋਅਰ ਦੀ ਜੇ ਤੁਸੀਂ ਕਦਰ ਕਰੋਗੇ ਤਾਂ ਤੁਹਾਡੇ ਤੱਕ ਸੱਚ ਪਹੁੰਚੂਗਾ, ਤੇ ਉਹਨਾਂ ਨੂੰ ਤੁਸੀਂ ਸਪੋਰਟ ਕਰੋ। ਉਹਨਾਂ ਨੇ ਸਪੋਰਟ 'ਚ ਕੋਈ ਤੁਹਾਡੇ ਤੋਂ ਕੁਝ ਲੈਣਾ ਥੋੜ੍ਹੀ ਹੈ, ਸਿਰਫ ਇੰਨਾ ਹੀ ਹੈ ਕਿ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲ ਦਿੰਦੇ ਹੋ, ਇੰਨਾ ਹੀ ਬਹੁਤ ਹੁੰਦਾ। ਕਿਸੇ ਨੇ ਕਮੈਂਟ ਕਰਤਾ, ਕੋਈ ਬੋਲਦਾ ਪਿਆ, ਕੋਈ ਲਾਈਵ ਹੋ ਕੇ ਬੋਲਦਾ, ਕੋਈ ਆਪਣੇ ਸ਼ਹਿਰ ਦੇ ਵਿੱਚ ਬੋਲਦਾ, ਕੋਈ ਮਿਲ ਕੇ ਬੋਲਦਾ, ਇੰਨਾ ਹੀ ਹੁੰਦਾ। ਹੋਰ ਕੋਈ ਜਿਹੜੇ ਵਿਸਲ ਬਲੋਅਰ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ। ਅਸੀਂ ਕਿਸੇ ਤੋਂ ਕਦੇ ਕੁਝ ਮੰਗਿਆ ਨਹੀਂ, ਜੇ ਕੋਈ ਆਫਰ ਵੀ ਕਰਦੇ ਕਦੇ ਲਿਆ ਨਹੀਂ, ਬਸ ਸਾਨੂੰ ਇੰਨਾ ਹੁੰਦਾ ਵੀ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਦਾ ਰਹੇ, ਬਸ ਇਹੀ ਸਾਡੀ ਖੁਸ਼ੀ ਹੁੰਦੀ ਹੈ। ਹਾਂਜੀ, ਇੱਕ ਹੋਰ ਸਵਾਲ ਜੋੜਦਾ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਹ ਤੋਂ ਦਿਮਾਗ 'ਚ ਆ ਗਿਆ, ਧਮਕੀਆਂ ਕਿੰਨੀਆਂ ਕੁ ਆ ਜਾਂਦੀਆਂ? ਦੇਖੋ, ਧਮਕੀਆਂ ਜਿਹੜੇ ਲੋਕਾਂ ਨੂੰ ਤੇ ਜਾਣਦੇ ਆ ਉਹ ਤਾਂ ਦਿੰਦੇ ਨਹੀਂਗੇ, ਤੇ ਜੇ ਕੋਈ ਨਵਾਂ ਹੀ ਕੋਈ ਟਾਮਟੱਲਾ ਹੁੰਦਾ ਤੇ ਬੋਲਦਾ, ਤੇ ਉਹਨੂੰ ਉਹਦੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਅਸੀਂ ਡਰਨ ਵਾਲੇ ਹੈਗੇ ਆ। ਧਮਕੀਆਂ ਦੀ ਜਦੋਂ ਕੋਈ ਆਪਾਂ ਇਹੋ ਜਿਹਾ ਕੰਮ ਕਰਦੇ, ਧਮਕੀਆਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ। ਦੇਖੋ, ਉਹਨਾਂ ਨੂੰ ਵੀ ਪਤਾ ਵੀ ਲੋਕਾਂ ਦੀ ਸਪੋਰਟ ਵੀ ਹੈ, ਸਾਰਿਆਂ ਦੀ ਸਪੋਰਟ ਹੈਗੀ ਹੈ, ਤੇ ਕਿਉਂਕਿ ਜੇ ਅਸੀਂ ਇਹੋ ਜਿਹਾ ਕੋਈ ਧੱਕਾ ਕਰਾਂਗੇ ਤੇ ਸਾਨੂੰ ਪਛਤਾਉਣਾ ਪਊਗਾ, ਠੀਕ ਹੈ। ਇਸ ਕਰਕੇ ਧਮਕੀਆਂ ਵਾਲਾ ਕੰਮ ਨਾ ਅਸੀਂ ਡਰੀਏ, ਤੇ ਨਾ ਹੀ ਕੋਈ ਛੇਤੀ ਪੰਗਾ ਲੈਂਦਾ ਬਿਨਾਂ ਗੱਲ ਤੋਂ, ਤੇ ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਜਿਹੜੇ ਸਹੀ ਕੰਮ ਕਰੀਦੇ ਉਹ ਲੋਕਾਂ ਦੇ ਸਾਹਮਣੇ ਆ।
ਤੇ ਅਸੀਂ ਕਰਦੇ ਰਹਾਂਗੇ। ਹਾਂਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਜੀ, ਜਿਨ੍ਹਾਂ ਨੇ ਕਿ ਆਰਟੀਆਈ ਦੇ ਮੁਤਲਕ ਪੰਜਾਬ ਸਰਕਾਰ ਦੀਆਂ ਵੱਖ-ਵੱਖ ਗੱਲਾਂ ਦੇ ਉੱਪਰ ਚਾਨਣਾ ਪਾਇਆ ਕਿ ਇਸ ਸਮੇਂ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ ਤੇ ਉਸ ਦੀ ਪਿੱਠ ਭੂਮੀ ਦੇ ਵਿੱਚ ਕੀ ਕੁਝ ਲੁਕਿਆ ਹੋਇਆ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇਹੋ ਜਿਹੀਆਂ ਰਿਪੋਰਟਾਂ, ਇਹੋ ਜਿਹੀਆਂ ਇੰਟਰਵਿਊਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।